ਅੱਜ ਦੇ ਦਿਨ ਹਾਂ ਪੌਣੀ ਸਦੀ ਬਾਅਦ ਪਿੰਡ 'ਚ ਤੇ ਆਂਦਾ ਤੁਹਾਡਾ ਜਨਮ ਪੌ ਥਾਂ ਹਾਂ ਅੱਜ ਯਾਦ ਆਂਦਾ। ਯਾਦ ਆਉਂਦਾ। ਮੈਂ ਜਿੰਨੇ ਘਰ ਸੀ ਨਾ ਸਾਡੇ, ਹਾਂ ਮੈਂ ਉਸ ਪਿੰਡ ਦਾ ਨਕਸ਼ਾ ਬਣਾ ਕੇ ਤੁਹਾਨੂੰ ਦੇ ਸਕਦਾ ਕਿ ਆ ਫਲਾਂ ਦਾ ਘਰ ਸੀ, ਆ ਫਲਾਂ ਦਾ ਸੀ, ਆ ਫਲਾਂ ਦਾ ਸੀ, ਆ ਫਲਾਂ। ਦਿਲ ਕਰਦਾ ਜਾਣ ਨੂੰ। ਅੱਜ ਵੀ ਦਿਲ ਬੇਕਰਾਰ ਹੈ ਇਸ ਗੱਲ ਤੋਂ ਆਏ ਵੀ ਯਾਰ ਉਸ ਜਗ੍ਹਾ ਨੂੰ ਵੇਖਿਆ ਜਾਵੇ, ਹਾਂ ਉੱਥੇ ਜਾਇਆ ਜਾਵੇ। ਅਗਰ ਮੈਂ ਫਤਿਹਗੜ੍ਹ ਪੰਜਤੂਰ ਚਲਾ ਜਾਵਾਂ ਜਾਂ ਬੁਰਜ ਮੁਹੰਮਦ ਸ਼ਾਹ ਚਲਾ ਜਾਵਾਂ ਅੱਛਾ ਤੇ ਮੈਂ ਆਪਣੇ ਘਰ ਜਾਣ ਵਾਸਤੇ, ਆਪਣੇ ਪਿੰਡ ਜਾਣ ਵਾਸਤੇ, ਬਲਕਿ ਨਾਲ ਜਾਂ 3-4 ਪਿੰਡਾਂ ਵਿੱਚ ਜਾਣ ਵਾਸਤੇ ਮੇਰੇ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ। ਅੱਜ ਵੀ ਜਜ਼ਬਾਤ ਦੀ ਤਰਜਮਾਨੀ ਸਿਰਫ ਇੱਥੋਂ ਸਮਝ ਲਓ। ਮੈਨੂੰ ਅਗਰ ਇੱਕ ਬੰਦਾ ਇਹ ਗੱਲ ਆਖੇ, ਬਾਵਜੂਦ ਇਸ ਗੱਲ ਦੇ ਕਿ ਮੈਂ ਇੰਤਹਾਈ ਅੱਲਾ ਦੀ ਰਹਿਮਤ ਹੈ, ਅੱਲਾਹ ਤਾਲਾ ਦੀਆਂ ਤਮਾਮ ਤਰ ਨਿਅਮਤਾਂ ਮਿਹਰਬਾਨ ਨੇ, ਕੋਈ ਸ਼ੱਕ ਸ਼ੁਬਾ ਨਹੀਂ। ਮੈਨੂੰ ਮੇਰੀ ਜ਼ਾਤ ਦੀ ਹੱਦ ਤੱਕ ਅਗਰ ਮੈਨੂੰ ਇਹ ਇਜਾਜ਼ਤ ਹੋਵੇ ਕਿ ਮੈਂ ਚੀਚਾਵਤਨੀ ਸ਼ਹਿਰ 'ਚ ਰਹਿਣਾ, 50-12 'ਚ ਰਹਿਣਾ, 51-12 'ਚ ਰਹਿਣਾ, 28-11 'ਚ ਰਹਿਣਾ ਜਾਂ ਮੜਾਰਾਂ 'ਚ ਰਹਿਣਾ, ਤੇ ਮੈਂ ਆਪਣੀ ਇੱਕ ਮੰਜੀ ਲੈ ਕੇ ਮੜਾਰਾਂ ਮੇਰੇ ਖਾਨਦਾਨ ਦੇ ਬਾਰੇ 'ਚ ਮੈਨੂੰ ਪਤਾ ਹੈ ਕਿ ਨਾ ਅਸੀਂ ਬੜੇ ਖੁਸ਼ ਹੋ ਕੇ ਆਪਣੀ ਜਗ੍ਹਾ ਛੱਡੀ ਸੀ। ਹਾਲਾਤ ਦਾ ਜ਼ਬਰ, ਹਾਂ ਤਾਰੀਖ ਦਾ ਫੈਸਲਾ ਹਾਂ ਤੇ ਜਗਰਾਫੀਏ ਦੀ ਅਲੱਦਗੀ, ਉਹਦੇ ਮੁਤਾਬਕ ਉਸ ਫੈਸਲੇ ਨੂੰ ਤਸਲੀਮ ਕਰ ਲਿਆ। ਅਸਲ ਸ਼ੁਰੂ ਪੰਜਾਬ ਮਸ਼ਰਕੀ ਤੋਂ ਹੋਇਆ ਕੰਮ, ਔਰ ਸਿੱਖਾਂ ਨੇ ਸ਼ੁਰੂ ਨਹੀਂ ਕੀਤਾ। ਸਿੱਖਾਂ ਨੇ ਇਸ ਮਾਮਲੇ ਵਿੱਚ ਇੱਕ ਮਾਰ ਖਾਧੀ ਹੈ। ਸਿੱਖਾਂ ਨੇ ਨੁਕਸਾਨ ਆਪਣਾ ਕੀਤਾ, ਆਪਣੀ ਨਸਲ ਦਾ ਕੀਤਾ, ਆਪਣੀ ਆਕਬਤ ਦਾ ਕੀਤਾ, ਆਪਣੀ ਤਾਰੀਖ ਦਾ ਕੀਤਾ, ਆਪਣੀ ਤਾਰੀਖ ਦਾ ਕੀਤਾ। ਉਹ ਕਿੱਦਾਂ ਛੱਡਨੇ ਪਏ ਘਰ-ਬਾਰ? ਸਾਡੇ ਘਰ ਦੇ ਵਿੱਚ ਜਾਮਨ ਦਾ ਦਰਖਤ ਲੱਗਿਆ ਹੋਇਆ, ਯਾਨੀ ਉਹ ਜਜ਼ਬਾਤੀ ਲਗਾਓ ਜਿਹੜਾ ਨਾ, ਜਿਸ ਵੇਲੇ ਥੋੜੀ ਜਿਹੀ ਹੋਸ਼ ਆਈ ਨਾ, ਸਹੀ, ਤੇ ਅੱਜ ਉਹ ਮਾਂ ਦਾ ਉਹਨੂੰ ਪਾਣੀ ਪਾਣਾ ਦਰਖਤ ਨੂੰ, ਉਸ ਵੇਲੇ ਤੇ ਮੈਨੂੰ ਕੋਈ ਅਹਿਮੀਅਤ ਨਹੀਂ ਸੀ ਜਿਸ ਵੇ ਉਹ ਉੱਥੋਂ ਨਿਕਲਿਆ ਹੈ। ਹਾਂ ਮਗਰ ਹੁਣ ਮੇਰੇ ਵਾਸਤੇ ਪਾਣੀ ਪਾਣੀ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਇਸ ਵੇਲੇ ਅਸੀਂ ਬੈਠੇ ਹਾਂ ਚੀਚਾਵਤਨੀ ਦੇ ਵਿੱਚ। ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ, ਕਿ ਕੋਸ਼ਿਸ਼ ਕਰੀਦੀ ਹੈ ਕਿ ਪੰਜਾਬ ਦਾ ਜਿਹੜਾ ਪੁਰਾਣਾ ਵਸੇਬ ਸੀ, ਪੰਜਾਬ ਦੀ ਜਿਹੜੀ ਰਹਿਤਲ ਸੀ, ਪੰਜਾਬ ਦਾ ਜਿਹੜਾ ਸੱਭਿਆਚਾਰ ਸੀ, ਪੰਜਾਬ ਦਾ ਜਿਹੜਾ ਭਾਈਚਾਰਾ ਸੀ, ਜੋ ਅੱਜ ਤੋਂ ਪੌਣੀ ਸਦੀ ਪਹਿਲੇ ਵੰਡ ਦਿੱਤਾ ਗਿਆ, ਔਰ ਉਸ ਅਨਵੰਡੇ ਪੰਜਾਬ ਦੇ ਕੁਛ ਸਾਡੇ ਕੋਲ ਪੁਰਾਣੇ ਜਿਹੜੇ ਥੋੜ੍ਹੇ ਜਿਹੇ ਸਾਡੇ ਕੋਲ ਬਜ਼ੁਰਗ ਰਹਿ ਗਏ ਨੇ, ਆਈ ਵਿਟਨੈਸ ਗਵਾਹ ਉਹ ਜੋ ਰਹਿ ਗਏ ਨੇ, ਜਿਨ੍ਹਾਂ ਨੇ ਉਹ ਕਹਾਣੀਆਂ, ਉਹ ਸਾਂਝਾ ਪੰਜਾਬ ਵੇਖਿਆ, ਉਹ ਸਾਰਾ ਕੁਝ ਵੇਖਿਆ, ਔਰ ਵੰਡ ਵੇਲੇ ਮੁਸ਼ਕਲਾਂ ਵੀ ਆਪਣੇ ਪਿੰਡਾਂ ਦੇ ਹੰਡਾਈਆਂ। ਇਸੇ ਕਾਰਨ ਇਸ ਗੱਲ ਨੂੰ ਲੈ ਕਰਕੇ ਅਸੀਂ ਪਹੁੰਚੇ ਸੀ ਚੀਚਾਵਤਨੀ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਉਸ ਵੇਲੇ ਦੇ ਚਸ਼ਮਦੀਦ ਗਵਾਹ। ਆਓ ਇਹਨਾਂ ਨਾਲ ਗੱਲਬਾਤ ਦੀ ਸਾਂਝ ਵਧਾਉਂਦੇ ਹਾਂ। ਬਾਬਾ ਜੀ, ਕੀ ਹਾਲ ਚਾਲ ਤੁਹਾਡਾ? ਅੱਲਾ ਦਾ ਸ਼ੁਕਰ ਹੈ ਜੀ। ਠੀਕ ਠਾਕ ਹੋ? ਠੀਕ ਹੈ। ਤਬੀਅਤ ਸਿਹਤ ਕਿੱਦਾਂ ਤੁਹਾਡੀ? ਠੀਕ ਹੈ। ਨਾਂ ਕੀ ਤੁਹਾਡਾ? ਮੁਹੰਮਦ ਬਸ਼ੀਰ। ਮੁਹੰਮਦ ਬਸ਼ੀਰ। ਤੁਹਾਡੇ ਵਾਲਦ ਸਾਹਿਬ ਦਾ? ਕਾਸਮ ਅਲੀ। ਕਾਸਮ ਅਲੀ। ਦਾਦਾ ਜੀ ਦਾ ਨਾਮ ਚੇਤੇ? ਫਤਿਹ ਮੁਹੰਮਦ। ਫਤਿਹ ਮੁਹੰਮਦ। ਆਪਾਂ ਜਿਹੜੇ ਪਿੰਡ ਬੈਠੇ ਆ, ਪਿੰਡ ਦਾ ਕੀ ਨਾਂ ਜੀ? ਇਹ 50-12 ਐਲ। 50-12 ਐਲ। ਤੇ ਇਹਨੂੰ ਜ਼ਿਲ੍ਹਾ ਕਿਹੜਾ ਪੈਂਦਾ ਵਾ? ਜ਼ਿਲ੍ਹਾ ਸਾਹੀਵਾਲ। ਜ਼ਿਲ੍ਹਾ ਸਾਹੀਵਾਲ, ਜਿਹਨੂੰ ਮਿੰਟਗੁਮਰੀ ਵੀ ਕਹਿੰਦੇ। ਮਿੰਟਗੁਮਰੀ ਪਹਿਲੇ। ਹਾਂ। ਤਹਿਸੀਲ ਜਿਹੜੀ ਹੈ ਚੀਚਾਵਤਨੀ। ਤਹਿਸੀਲ ਚੀਚਾਵਤਨੀ। ਇਹ ਲਾਗੇ ਕਿਹੜੇ ਪਿੰਡ ਨੇ ਇਹਦੇ? ਲਾਗੇ ਇਹਦੇ ਪਿੰਡ 49-12 ਐਲ, 48-12 ਐਲ, 51-12 ਐਲ। ਇਹ ਚੱਕਾਂ ਦੇ ਨਾਮ ਵੀ ਵੱਜਦੇ ਆ, ਇਹਨਾਂ ਦੇ ਕੋਈ ਨਾਮ ਵੀ ਹੈਗੇ? ਨਾਂ ਪਿੰਡਾਂ ਦੇ ਨਾਂ ਹੈ, ਮਗਰ ਪਿੰਡਾਂ ਦੇ ਨਾਮ ਮਸ਼ਹੂਰ ਨਹੀਂ। ਹਰ ਪਿੰਡ ਦਾ ਨਾਂ ਹੈ, ਹਰ ਚੱਕ ਦਾ ਨਾਂ ਹੈ। ਜੈਸਾ ਕਿ 50-12 ਐਲ ਦਾ ਨਾਂ ਕਰਮਾਬਾਦ ਹੈ। ਕਰਮਾਬਾਦ, ਠੀਕ ਹੈ। 51-12 ਐਲ ਦਾ ਨਾਂ ਗਰੀਬ ਨਗਰ ਹੈ। ਗਰੀਬ ਨਗਰ ਹੋ ਗਿਆ। ਨਾਲ 48-12 ਐਲ ਲੱਗਦਾ, ਉਹਦਾ ਨਾਂ ਕੌਸਰ ਹੈ। ਕੌਸਰ। ਹਾਂਜੀ। 45-12 ਐਲ ਨਜ਼ਦੀਕ, ਉਹਦਾ ਨਾਂ ਫਿਰਦੌਸ ਹੈ। ਠੀਕ ਹੋ ਗਿਆ। ਇਸ ਤਰ੍ਹਾਂ ਪਿੰਡਾਂ ਦੇ ਨਾਂ ਹੈ। ਇਧਰ 43-12 ਐਲ ਲੱਗਦਾ, ਉਹਦਾ ਨਾਂ ਮਨਜ਼ੂਰਾਬਾਦ ਹੈ। ਪਿੰਡਾਂ ਦੇ ਨਾਂ ਹੈ, ਮਗਰ ਚਕੂਕ ਜ਼ਿਆਦਾ ਚੱਲਦੇ ਨੇ।
ਇਹ ਆਬਾਦੀ ਏਰੀਆ ਜਿਹੜਾ ਸਾਰਾ ਨਵੀਂ ਆਬਾਦ ਹੋਈ ਹੈ ਬਾਹਰ। ਅੱਛਾ ਬਜ਼ੁਰਗੋ, ਇਹ ਜਿਹੜੀ ਬਾਰ ਹੈਗੀ ਹੈ ਇਹਨੂੰ ਗੰਜੀ ਬਾਰ ਕਹਿੰਦੇ? ਇਹਨੂੰ ਗੰਜੀ ਬਾਰ ਆਖਦੇ ਨੇ। ਗੰਜੀ ਬਾਰ ਆਖਦੇ। ਅੱਛਾ, ਵੈਸੇ ਬਜ਼ੁਰਗੋ ਚूँकि ਪਾਕਿਸਤਾਨ ਦਾ ਜ਼ਿਆਦਾਤਰ ਇਲਾਕਾ ਬਾਰਾਂ ਦੇ ਉੱਪਰ ਮੁਸ਼ਤਮਿਲ ਹੈ, ਇਹ ਗੰਜੀ ਬਾਰ ਹੋ ਗਈ, ਨੀਲੀ ਬਾਰ ਨਾਲ ਨੀਲੀ ਬਾਰ ਹੋ ਗਈ। ਇਹ ਗੰਜੀ ਬਾਰ ਦਾ ਇਲਾਕਾ ਕਿੰਨਾ ਕੁ ਹੈਗਾ? ਗੰਜੀ ਬਾਰ ਦਾ ਕਾਫੀ ਇਲਾਕਾ ਬਣਦਾ ਹੈ। ਇਹਦਾ ਨੌਲ ਰਜਵਾਏ ਤੋਂ ਲੈ ਕੇ ਅੱਗੇ 10 ਐਲ ਆਉਂਦਾ, 5 ਐਲ ਆਉਂਦਾ, ਆਪਣਾ 11 ਐਲ ਆਉਂਦਾ, 12 ਐਲ ਆਉਂਦਾ। ਇਹਦੀ ਨਹਿਰ ਕਿੱਥੋਂ ਨਿਕਲਦੀ ਹੈ? ਇਹਦੀ ਨਹਿਰ ਜਿਹੜੀ ਹੈ ਨਾ, ਅਸਲ ਬੁਨਿਆਦੀ ਨਹਿਰ ਨਿਕਲਦੀ ਹੈ ਬਲੋਕਿਆ ਤੋਂ, ਬਲੋਗੀ ਤੋਂ, ਲੋਅਰ ਬਾਰੀ ਦੁਆਬ। ਅੱਛਾ, ਠੀਕ ਹੈ। ਇਹ ਜਿਹੜੇ ਬਾਕੀ ਰਜਵਾਏ ਆ ਨਾ, ਇਹ ਗੰਜੀ ਬਾਰ ਦੇ ਰਜਵਾਏ ਯਾਨੀ ਆਪਣੇ ਖੁਸ਼ਕ ਬਿਆਸ ਦੇ ਰਜਵਾਏ, ਇਹ ਨਿਕਲਦੇ ਆ ਲੋਅਰ ਬਾਰੀ ਦੁਆਬ ਦੇ ਵਿੱਚੋਂ। ਅੱਛਾ, ਇਹ 12 ਐਲ ਨਿਕਲਦਾ ਦਾਦ ਫਤਿਆਣੇ ਤੋਂ। ਅੱਛਾ, ਜਿਹਦਾ ਪਾਣੀ ਆ ਸਾਨੂੰ ਪੈਂਦਾ ਨਾ ਇਹ 12 ਐਲ ਦੇ ਉੱਤੇ, ਇਹ ਦਾਦ ਫਤਿਆਣੇ ਤੋਂ ਨਿਕਲਦਾ ਲੋਅਰ ਬਾਰੀ ਦੁਆਬ ਦੇ ਵਿੱਚੋਂ। ਤੇ ਕਾਫੀ ਮੈਨੂੰ ਜ਼ਬਾਨੀ ਹੁਣ ਯਾਦ ਨਹੀਂ। ਅੱਛਾ, ਇਹ ਕਾਫੀ ਪਿੰਡਾਂ ਨੂੰ ਮੇਰੇ ਕੋਲ ਲਿਖੇ ਪਿਆ ਹੈ ਯਾਦਾਸ਼ਤ ਰਜਵਾਏ ਬਾਰ। ਅੱਛਾ, ਤੇ ਇਹ ਅੱਗੇ ਇਹਦੀ ਨੀਲੀ ਬਾਰ ਦੀ ਕਿਦੋਂ ਸ਼ੁਰੂ ਹੋ ਜਾਂਦੀ ਹੈ? ਨੀਲੀ ਬਾਰ ਜਿਹੜੀ ਹੈ ਨਾ, ਨੀਲੀ ਬਾਰ ਸ਼ੁਰੂ ਹੁੰਦੀ ਹੈ ਖੁਸ਼ਕ ਬਿਆਸ ਜਿਹੜੀ ਜਾਰੀ ਹੈ ਨਾ, ਜਿਹਨੂੰ ਵਿਆਹ ਸਾਦੇ ਨੇ, ਬੁੱਢ ਸਾਦੇ ਨੇ, ਉਹਦਾ ਅਸਲ ਉਹ ਹੈ ਖੁਸ਼ਕ ਬਿਆਸ। ਜਿਹੜਾ ਪਹਿਲੇ ਦਰਿਆਏ ਬਿਆਸ ਇੱਥੋਂ ਗੁਜ਼ਰਦਾ ਸੀ, ਉਹ ਪਿੱਛੋਂ ਬੰਦ ਹੋ ਗਿਆ। ਹਰੀਕਿਆਂ ਵਾਲੇ ਪੱਤਣ ਤੋਂ ਹਿੰਦੁਸਤਾਨ ਦੇ ਅੰਦਰੋਂ ਉਹ ਪੈ ਗਿਆ ਸਤਲੁਜ ਦੇ ਵਿੱਚ। ਅੱਛਾ, ਠੀਕ ਹੈ। ਜਿਹੜੀ ਉਹਦੀ ਰੌ ਸੀ ਨਾ, ਉਹਨੂੰ ਹੁਣ ਖੁਸ਼ਕ ਬਿਆਸ ਆਖਿਆ ਜਾਂਦਾ, ਕਿਉਂਕਿ ਉਹਦੇ ਵਿੱਚ ਪਾਣੀ ਤਾਂ ਹੈ ਨਹੀਂ। ਖੁਸ਼ਕ ਬਿਆਸ ਤੋਂ ਪਾਰ ਜਿੰਨਾ ਇਲਾਕਾ ਉਹ ਸਾਰਾ ਨੀਲੀ ਬਾਰ, ਉਹਨੂੰ ਨੀਲੀ ਬਾਰ ਆਖਿਆ ਜਾਂਦਾ। ਠੀਕ ਹੈ, ਮਤਲਬ ਇਹ ਥੱਲੇ ਸਾਹੀਵਾਲ ਵਾਲੇ ਪਾਸੇ ਨੀਲੀ ਬਾਰ ਸ਼ੁਰੂ ਹੋ ਨਹੀਂ, ਸਾਹੀਵਾਲ ਵਾਲੇ ਪਾਸੇ ਗੰਜੀ ਬਾਰ। ਅੱਛਾ ਅੱਛਾ, ਪਾਕਪਤਨ ਵਾਲੇ ਪਾਸੇ ਨੀਲੀ ਬਾਰ। ਅੱਛਾ, ਪਾਕਪਤਨ ਵਾਲੇ ਪਾਸੇ, ਪਾਕਪਤਨ ਵਾਲੇ। ਠੀਕ 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 ਠੀਕ। ਤੇ ਜਿਹੜੀ ਸਾਂਦਲ ਬਾਰ ਹੈ ਉਹ ਤੇ ਸਾਡੇ ਵਾਲੇ ਪਾਸੇ। ਸਾਂਦਲ ਬਾਰ ਜਿਹੜੀ ਉਹ ਟੋਬਾ ਟੇਕ ਸਿੰਘ ਵਾਲਾ ਪਾਸਾ, ਫੈਸਲਾਬਾਦ ਵਾਲਾ, ਫੈਸਲਾਬਾਦ, ਟੋਬਾ ਟੇਕ ਸਿੰਘ, ਇਹ ਪਾਸੇ ਜਿਹੜੇ ਸਾਂਦਲ ਬਾਰ ਦੇ ਨੇ, ਚਨਾਬ ਔਰ ਰਾਵੀ ਦੇ ਵਿੱਚ। ਹਾਂ ਹਾਂ ਹਾਂ, ਠੀਕ ਹੈ। ਤੇ ਇੱਕ ਹੈ ਕਰਾਨਾ ਬਾਰ। ਹਾਂ, ਕਰਾਨਾ ਬਾਰ ਕਿਹੜੇ ਪਾਸੇ ਪੈਂਦੀ ਹੈ? ਕਰਾਨਾ ਬਾਰ ਮੇਰੇ ਖਿਆਲ ਸਰਗੋਦੇ ਵਾਲੇ ਪਾਸੇ ਜਿਹੜਾ ਨਾ, ਇਹ ਉਤਲੇ ਇਲਾਕਿਆਂ 'ਚ ਪੈਂਦੀ ਹੈ। ਅੱਛਾ ਅੱਛਾ, ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਜਾਂ ਉਧਰੋਂ ਆਏ ਹੋ? ਅਸੀਂ ਉਧਰੋਂ ਹਿੰਦੁਸਤਾਨ 'ਚੋਂ ਆਏ। ਹਿੰਦੁਸਤਾਨ ਦੇ ਵਿੱਚੋਂ ਆਏ ਹੋ। ਹਿੰਦੁਸਤਾਨ 'ਚ ਕਿਹੜਾ ਇਲਾਕਾ ਸੀ ਤੁਹਾਡਾ? ਸਾਡਾ ਜ਼ਿਲ੍ਹਾ ਫਿਰੋਜ਼ਪੁਰ ਸੀ। ਫਿਰੋਜ਼ਪੁਰ, ਤਹਿਸੀਲ ਜ਼ੀਰਾ ਦੇ, ਠੀਕ। ਥਾਣਾ ਮਖੂ ਸੀ। ਮਖੂ ਥਾਣਾ। ਅੱਛਾ। ਤੇ ਪਿੰਡ ਸੀ ਮਡਾਲ ਸ਼ੇਰਾ। ਅੱਛਾ, ਤੇ ਮਡਾਲ ਸ਼ੇਰਾ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ ਤੁਹਾਡੇ? ਮਡਾਲ ਸ਼ੇਰਾ ਦੇ ਲਹਿੰਦੇ ਪਾਸੇ ਸ਼ਰਫਲੀ ਸ਼ਾਹ ਵਾਲਾ ਸੀ, ਸ਼ਮਾਲ ਵਾਲੇ ਪਾਸੇ ਖਿਆਲੀ ਸੀ, ਜਨੂਬ ਵਾਲੇ ਪਾਸੇ ਗੋਲੂ ਵਾਲਾ ਸੀ। ਗੋਲੂ ਵਾਲੇ ਦੇ ਨਾਲ ਅੱਗੇ ਫਤਿਹਗੜ੍ਹ ਪੰਜਤੂਰ ਮਸ਼ਹੂਰ ਕਸਬਾ ਸੀ। ਅੱਛਾ। ਚੜ੍ਹਦੇ ਪਾਸੇ ਜਿਹੜਾ ਖੰਨਾ ਪੈਂਦਾ ਸੀ, ਖੰਨਾ। ਅੱਛਾ, ਜਿਹੜਾ ਤੁਹਾਡਾ ਪਿੰਡ ਸੀਗਾ ਉਹ ਰਲਵਾ ਮਿਲਵਾ ਸੀ ਜਾਂ ਸਾਲਮ ਸੀਗਾ? ਮੁਸਲਮਾਨਾਂ ਦਾ ਸਾਲਮ ਸੀ? ਸਾਡਾ 2 ਭਰਾਵਾਂ ਦੀ ਔਲਾਦ ਦਾ ਪਿੰਡ ਸੀ। ਮਡਾਲ ਸ਼ੇਰਾ 350 ਕੁ ਰਕਬਾ ਸੀ ਉਹਦਾ। ਅੱਛਾ, ਯਾਨੀ 14 ਮਰਬੇ ਸਮਝ ਲਓ। ਉਹ 2 ਭਾਈਆਂ ਦੀ ਔਲਾਦ ਸੀ, ਦੋਨੋਂ ਭਾਈਆਂ ਦੀ ਔਲਾਦ ਸੀ। ਬਾਕੀ ਜਿਹੜਾ ਨਾ ਇਹ ਬਸਤੀ ਸੀ ਨਾ ਸਾਡੀ ਜਿਹੜੀ, ਉਹ ਬਸਤੀ ਦੇ ਐਸੀ ਜਗ੍ਹਾ ਉੱਤੇ ਸੀ ਕਿ ਇੱਕ ਪਾਸੇ ਚਿਰਾਗ ਸ਼ਾਹ ਵਾਲਾ ਪਿੰਡ ਪੈਂਦਾ ਸੀ, ਸਹੀ, ਸ਼ਰਫਲੀ ਸ਼ਾਹ ਵਾਲਾ ਪੈਂਦਾ ਸੀ, ਮਡਾਰ ਸੀ। ਸਾਡੀ ਬਸਤੀ ਮਡਾਰਾਂ ਦੇ ਵਿੱਚ ਸੀ। ਜ਼ਮੀਨ ਉਧਰੋਂ ਸ਼ਰਫਲੀ ਸ਼ਾਹ ਵਾਲੇ ਦੀ ਵੀ ਆ ਕੇ ਲੱਗ ਜਾਂਦੀ ਸੀ, ਚਿਰਾਗ ਸ਼ਾਹ ਵਾਲਾ ਜਿਹੜਾ ਸੀ ਨਾ, ਉਸ ਪਾਸੇ ਉਹ ਗਲੀ ਤੋਂ ਪਾਰ ਕਰਕੇ ਇੱਕ ਆਬਾਦੀ ਬਣੀ ਸੀ, ਉਹ ਦਲਤਾਂ ਦੀ, ਚਮਾਰਾਂ ਦੀ। ਅੱਛਾ। ਉਹ ਚਮਾਰ ਜਿਹੜੇ ਸੀ ਉਸ ਆਬਾਦੀ 'ਚ ਨੇ। ਸਾਡੇ ਆਪਸ ਵਿੱਚ ਦਰਮਿਆਨ 'ਚ ਕੋਈ ਗੈਰ ਮੁਸਲਿਮ ਨਹੀਂ ਸੀ। ਸਹੀ ਹੋ ਗਿਆ। ਅਸੀਂ ਇੱਕੋ ਨਸਲ ਸੀ। ਅੱਲਾਹ ਲਖਾ। ਤੁਹਾਡੇ ਆਲ ਦੁਆਲ ਹਿੰਦੂ ਸਿੱਖ ਮੁਸਲਮਾਨ ਪਿੰਡਾਂ ਦੇ ਵਿੱਚ, ਜਿਵੇਂ ਹੁਣ ਅੱਜ ਤੁਸੀਂ 50 'ਚ ਬੈਠੇ ਹੋ, ਤੁਹਾਨੂੰ 51 ਦੇ ਨਾਮੀ ਗ੍ਰਾਮੀ ਜਾਂ ਚੀਚਾਵਤਨੀ ਦੇ ਨਾਮੀ ਗ੍ਰਾਮੀ ਲੋਕਾਂ ਦਾ ਪਤਾ, ਠੀਕ ਹੈ। ਤੇ ਉਸ ਵੇਲੇ ਤੁਹਾਨੂੰ ਪਤਾ ਸੀ ਕਿ ਅਲੱਗ-ਅਲੱਗ ਪਿੰਡਾਂ 'ਚ ਹਿੰਦੂ ਸਿੱਖ? ਹਾਂ, ਬਿਲਕੁਲ ਪਤਾ ਸੀ। ਅੱਛਾ। ਦਰਅਸਲ ਸਾਡੇ ਲਾਗੇ ਜਿਹੜਾ ਸੀ ਨਾ ਸ਼ਰਫੀ ਸ਼ਾਹ ਵਾਲਾ, ਉਹ ਸਾਲਮ ਸਜਦਾਂ ਦਾ ਸੀ। ਉਹ ਵੀ ਸਾਰੇ ਮੁਸਲਮਾਨ ਸੀ। ਖਿਆਲੀ ਵਾਲੇ ਕੰਬੋਜ ਸਨ। ਅੱਛਾ। ਖੰਨਾ ਜਿਹੜਾ ਸੀ ਉਹਦੇ ਵਿੱਚ ਖੰਨੇ ਸਾਡੀ ਬਰਾਦਰੀ ਵੀ ਹੈ। ਸਾਡੀ ਕਿੱਕ ਬਰਾਦਰੀ ਵੀ ਹੈ ਖੰਨੇ 'ਚ। ਕਿੱਕ ਬਰਾਦਰੀ ਤੁਹਾਡੀ? ਕਿੱਕ ਜੱਟ ਗਿੱਕ ਜੱਟ ਗਿੱਕ ਲਫ਼ਜ਼ ਹੈ। ਅੱਛਾ। ਖੰਨੇ ਦੇ ਵਿੱਚ ਸਾਡੇ ਗਿੱਕਾਂ ਦੇ ਘਰ ਵੀ ਹੈ ਸੀ, ਹੋਰ ਲੋਕ ਸਾਡੇ ਰਿਸ਼ਤੇਦਾਰ ਵੀ ਸੀ। ਉੱਥੇ ਸਿੱਖਾਂ ਦੇ ਘਰ ਵੀ ਹੈ ਸੀ। ਅੱਛਾ। ਉਹ ਰਲ ਕੇ ਵਸਦੇ ਸਨ।
ਜਿਹੜਾ ਗੋਲੂ ਵਾਲਾ ਸੀ ਹੂੰ ਉਹ ਸਾਰੇ ਮੁਸਲਮਾਨਾਂ ਦਾ ਸੀ, ਉਹਦੇ ਵਿੱਚ ਕੋਈ ਗੈਰ ਮੁਸਲਿਮ ਨਹੀਂ ਸੀ। ਹੂੰ ਅੱਗੇ ਅੱਗੇ ਪਿੰਡਾਂ ਦੇ ਵਿੱਚ ਸਿੱਖਾਂ ਦੀ ਆਬਾਦੀਆਂ ਹੋਰ ਹੈ ਸੀ। ਉਹਨਾਂ ਸਿੱਖਾਂ ਨਾਲ ਸਾਡੇ ਬਜ਼ੁਰਗਾਂ ਦੇ ਤਾਲੁਕ ਵਾਸਤੇ ਵੀ ਸੀ, ਮੇਲ ਮਿਲਾਪ ਵੀ ਸੀ, ਕਾਰੋਬਾਰ ਵੀ ਹੋਣਾ। ਕਾਰੋਬਾਰ ਵੀ ਸੀ। ਹੂੰ ਹੂੰ ਇਹ ਜਿਹੜੇ ਫਤਿਹਗੜ੍ਹ ਪੰਜਤੂਰ ਵਾਲੇ ਖੱਤਰੀ ਸੀ, ਹਾਂ ਹਾਂ ਉਹ ਸਾਡੇ ਕੋਲ ਜੁਣਸਾਂ ਉਹ ਇੱਕ ਨਾਭਾ ਖੱਤਰੀ ਹੁੰਦਾ ਸੀ ਉਸ ਵੇਲੇ। ਅੱਛਾ ਉਹਨੂੰ ਮੈਂ ਅੱਛੀ ਤਰ੍ਹਾਂ ਅੱਜ ਵੀ ਮੇਰੇ ਉਹਦੀ ਸ਼ਕਲ ਜਿਹੜੀ ਉਹ ਨਾਭੇ ਖੱਤਰੀ ਦੀ ਮੇਰੇ ਨਜ਼ਰ ਤੇ ਅੱਗੇ ਹੈ। ਹੂੰ ਉਹ ਜਿਵੇਂ ਆਉਣਾ ਹੁੰਦਾ ਸੀ ਉਹ ਤੇ ਆ ਕੇ ਉਹਨੇ ਜੁਣਸਾਂ ਸਾਡੇ ਕੋਲ ਉਹ ਖਰੀਦਦਾ ਹੁੰਦਾ ਸੀ। ਅੱਛਾ ਅੱਛਾ, ਤੇ ਤੁਹਾਡੀ ਹੁਣ ਉਮਰ ਕਿੰਨੀ ਕੁ ਹੈਗੀ ਹੈ? ਮੇਰੀ ਉਮਰ ਇਸ ਵੇਲੇ ਜਿਹੜੀ ਨਾ ਉਹ 81 ਸਾਲ ਹੈ। 81 ਸਾਲ ਹੈ। ਜਦੋਂ ਵੰਡ ਹੋਈ 8 ਸਾਲ ਦੇ ਸੀ। ਉਦੋਂ ਸਮਝੋ ਵੀ 40 ਤੋਂ ਲੈ ਕੇ 47 ਗਿਣ ਲਓ ਕਿੰਨੇ ਸਾਲ। 7 ਸਾਲ ਹੋ ਗਏ। ਤੇ ਬਜ਼ੁਰਗੋ ਇਹ ਦੱਸੋ ਕਿ ਬਜ਼ੁਰਗਾਂ ਤੋਂ ਵੀ ਤੁਸੀਂ ਸੁਣਿਆ ਹੋਣਾ ਕਿ 47 ਤੋਂ ਪਹਿਲੇ ਕਦੀ ਇਸ ਚੀਜ਼ ਦਾ ਹੈ ਸੀ ਕਿ ਇੰਡੀਆ ਬਣ ਜਾਣਾ ਜਾਂ ਪਾਕਿਸਤਾਨ ਬਣ ਜਾਣਾ ਜਾਂ ਆਜ਼ਾਦੀ ਮਿਲ ਜਾਣੀ ਜਾਂ ਵੱਖ-ਵੱਖ ਹੋ ਜਾਣਾ ਜਾਂ ਪੰਜਾਬ ਦੇ ਦੋ ਟੋਟੇ ਹੋ ਜਾਣੇ, ਘਰ-ਬਾਰ ਛੱਡਨੇ ਪੈਣੇ, ਕੋਈ ਗੱਲਬਾਤ ਸੁਣੀ ਸੀ? ਨਹੀਂ, ਪਹਿਲੇ ਕਦੇ ਨਹੀਂ ਸੁਣੀ। ਪਹਿਲੇ ਕਦੀ ਨਹੀਂ ਆਈ। ਪਹਿਲੇ ਇਹ ਅਚਾਨਕ ਕੰਮ ਹੋਇਆ। ਅਚਾਨਕ ਹੋਇਆ। ਅਚਾਨਕ ਹੋਇਆ ਤੇ ਅਚਾਨਕ ਵੀ ਇਸ ਵਾਸਤੇ ਹੋਇਆ ਹੂੰ ਕਿ ਆਪਣੀ ਆਪਣੀ ਰਾਏ ਹੈ। ਹੂੰ ਅਚਾਨਕ ਗਾਂਧੀ ਜੀ ਦੀ ਜ਼ਿੱਦ ਤੋਂ ਹੋਇਆ। ਹੂੰ ਬਾਬਾ ਜਨਾਬ ਮੁਲਕ ਨੂੰ ਤਕਸੀਮ ਕਰਨ ਦੇ ਹੱਕ 'ਚ ਨਹੀਂ ਸੀ। ਕਾਇਦ ਆਜ਼ਮ ਕਾਇਦ ਆਜ਼ਮ ਮੁਹੰਮਦ ਅਲੀ ਜਨਾਬ ਹੂੰ ਮੁਲਕ ਨੂੰ ਤਕਸੀਮ ਨਹੀਂ ਸੀ ਕਰਨਾ ਚਾਹੁੰਦੇ। ਉਹ ਕਾਂਗਰਸ ਵਿੱਚ ਸੀ। ਅੱਛਾ ਕਾਂਗਰਸ ਦੇ ਮੈਂਬਰ ਸਨ। ਠੀਕ ਹੈ। ਤੁਸੀਂ 47 ਤੋਂ 2 ਦਹਾਕੇ ਪਿੱਛੇ ਚਲੇ ਗਏ ਹੋ। ਹਾਂ, ਠੀਕ। 47 ਤੋਂ ਦਾ ਜਿਹੜੀ ਜੋ ਮੇਰੇ ਬਾਪ ਦਾਦੇ ਤੋਂ ਮੈਂ ਜੋ ਕੁਝ ਸੁਣਿਆ ਨਾਲ ਤੇ ਤਾਇਆ ਚਾਚਿਆਂ ਬਜ਼ੁਰਗਾਂ ਤੋਂ, ਹੂੰ ਬਾਬਾ ਜਨਾਬ ਉਸ ਵੇਲੇ ਨਹੀਂ ਸੀ ਚਾਹੁੰਦੇ ਕਿ ਇਹ ਮੁਲਕ ਤਕਸੀਮ ਹੋ ਜਾਏ। ਅੱਛਾ। ਮਗਰ ਉਹ ਜਿਸ ਵੇਲੇ ਉਹਨਾਂ ਨੇ ਆਪਣੀ ਮਨਮਾਨੀ ਸ਼ੁਰੂ ਕਰਤੀ ਨਾ ਫੈਸਲਿਆਂ ਵਿੱਚ, ਹਾਂ 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 ਤੇ ਬਾਬਾ ਜਨਾਬ ਨੇ ਉਹਨਾਂ ਤੋਂ ਅਲੱਗ ਕਰ ਲਈ। ਅਲੱਗ ਹੋਇਆ। ਉਹਨਾਂ ਮੁਸਲਿਮ ਲੀਗ ਜੁਆਇਨ ਕਰ ਲਈ। ਹੂੰ ਤੇ ਫਿਰ ਉਹਨਾਂ ਨੇ ਜਿਹੜੇ ਨੇ ਇਸ ਗੱਲ ਤੇ ਆ ਗਏ ਕਿ ਯਾਰ ਅਸੀਂ ਦੋ ਕੌਮਾਂ ਹੈ, ਹੂੰ ਸਾਡੇ ਦੋ ਨਜ਼ਰੀਏ ਹਿੰਦੂ ਔਰ ਮੁਸਲਮਾਨ, ਨਜ਼ਰੀਏ ਵੱਖ-ਵੱਖ ਨੇ। ਨਜ਼ਰੀਏ ਹੀ ਵੱਖ-ਵੱਖ ਨੇ। ਹਾਂ। ਉਹਨਾਂ ਨੇ ਫਿਰ ਪਹਿਲੇ ਤਸਲੀਮ ਨਹੀਂ ਸੀ ਕਰਦੇ, ਫਿਰ ਉਹਨਾਂ ਤਸਲੀਮ ਕਰ ਲਿਆ ਕਿ ਹਿੰਦੂ ਔਰ ਮੁਸਲਿਮ ਜਿਹੜਾ ਨਜ਼ਰੀਆ ਹੈ ਇਹ ਬਿਲਕੁਲ ਦੋ ਨਜ਼ਰੀਏ ਨੇ, ਇਹ ਇੱਕ ਜਗ੍ਹਾ ਦੇ ਉੱਤੇ ਨਹੀਂ ਰਹਿ ਸਕਦੇ। 47 ਦੇ ਵਿੱਚ ਜਾਂ 47 ਤੋਂ ਜਦੋਂ ਵੰਡ ਹੋਈ ਹੈ, ਤੁਹਾਡਾ ਪਰਿਵਾਰ ਕੋਈ ਅੱਖਾਂ ਮੂਹਰੇ ਇਸ ਤਰ੍ਹਾਂ ਦੀ ਗੱਲਬਾਤ ਆ ਜੀ ਤੁਹਾਡੀ ਜ਼ਿਹਨ 'ਚ ਕਿ ਤੁਹਾਡਾ ਪਰਿਵਾਰ ਕਿਸ ਤਰ੍ਹਾਂ ਉੱਠਿਆ ਜਾਂ ਉਠਾਇਆ ਗਿਆ ਜਾਂ ਹਮਲਾ ਹੋਇਆ ਜਾਂ ਫਿਰ ਸ਼ੌਕ ਹੁੰਦਾ ਯਾਰ ਸਾਡੀ ਆਪਣੀ ਧਰਤੀ ਬਣ ਗਈ ਹੈ ਹੁਣ ਜਿੱਦਾਂ ਸਾਡਾ ਪਰਿਵਾਰ ਆ ਸਾਨੂੰ ਅਸੀਂ ਨਹੀਂ ਗਏ, ਮਤਲਬ ਚੁਆਇਸ ਦੇ ਨਾਲ ਅਸੀਂ ਨਹੀਂ ਗਏ ਕਿ ਬਈ ਨਹੀਂ ਜਾਣਾ, ਅਸੀਂ ਨਨਕਾਣਾ ਸਾਹਿਬ ਨਹੀਂ ਛੱਡ ਸਕਦੇ? ਕਿਆ ਤੁਹਾਡਾ ਇਸ ਤਰ੍ਹਾਂ ਸੀ ਚੁਆਇਸ ਦੇ ਨਾਲ ਆਏ ਹੋ? ਸਾਡੇ ਜਿਹੜੇ ਚੁਆਇਸ ਸੀ ਨਾ, ਜਾਂ ਤੱਕ ਮੇਰੇ ਖਾਨਦਾਨ ਦੇ ਬਾਰੇ 'ਚ ਮੈਨੂੰ ਪਤਾ ਹੈ ਕਿ ਨਾ ਅਸੀਂ ਬੜੇ ਖੁਸ਼ ਹੋ ਕੇ ਆਪਣੀ ਜਗ੍ਹਾ ਛੱਡੀ ਸੀ। ਹਾਲਾਤ ਦਾ ਜ਼ਬਰ, ਹਾਂ, ਤਾਰੀਖ ਦਾ ਫੈਸਲਾ ਹਾਂ, ਤੇ ਜਗਰਾਫੀਏ ਦੀ ਅਲੱਦਗੀ, ਉਹਦੇ ਮੁਤਾਬਕ ਉਸ ਫੈਸਲੇ ਨੂੰ ਤਸਲੀਮ ਕਰ ਲਿਆ। ਵੈਸੇ ਇਹ ਨਹੀਂ ਸੀ ਕਿ ਅਸੀਂ ਬੜਾ ਮਾਰਕਾ ਮਾਰੀ ਚੱਲਣ ਤੇ ਜਾ ਰਹੇ ਹਾਂ, ਨਹੀਂ, ਇਹ ਗੱਲ ਨਹੀਂ ਸੀ। ਪਰ ਚੂँਕਿ ਸਾਡੇ ਸਾਦੇ ਜਿਹੇ ਸਾਡੇ ਬਜ਼ੁਰਗ ਸਨ, ਅਨਪੜ੍ਹ ਲੋਕ ਸੀ, ਉਹਨਾਂ ਕਿਹਾ ਠੀਕ ਹੈ ਯਾਰ ਪਾਕਿਸਤਾਨ ਬਣ ਗਿਆ ਹੁਣ ਅਸੀਂ ਇੱਥੇ ਨਹੀਂ ਰਹਿ ਸਕਦੇ। ਲੇਕਿਨ ਉੱਥੇ ਨਹੀਂ ਰਹਿ ਸਕਦੇ, ਜਾਵਾਂਗੇ ਕਿੱਥੇ, ਕਿੱਥੇ ਰਵਾਂਗੇ? ਜਾਣ ਦੀ ਪਲਾਨ ਸੀਗਾ? ਜਾਣ ਦਾ ਕੋਈ ਪਲਾਨ ਨਹੀਂ ਸੀ ਕਿਸੇ ਦਾ। ਉੱਥੋਂ ਨਿਕਲਿਆ ਪਹਿਲੇ 1-2 ਦਿਨ ਜਿਹੜਾ ਸੀ ਉਹ ਮਾਲ ਡੰਗਰ ਨਾਲ ਰਿਹਾ, ਸਾਥ ਰਿਹਾ। ਫਿਰ 2 ਦਿਨਾਂ ਬਾਅਦ ਹਰ ਸ਼ੈ ਜਿਹੜੀ ਉਹ ਛੱਡ ਦਿੱਤੀ। ਇਹ ਤੇ ਜੇ ਉਸ ਵੇਲੇ ਦੇ ਹਾਲਾਤ ਹੀ ਇਸ ਤਰ੍ਹਾਂ ਦੇ ਸੀਗੇ। ਅਸੀਂ ਬਜ਼ੁਰਗਾਂ ਦੀਆਂ ਬਾਜ਼ ਔਕਾਤ ਗੱਲਬਾਤ ਕਰਦੇ ਹੋਏ ਬਜ਼ੁਰਗ ਜਿਹੜੇ ਨੇ ਉਹ ਪਾਵਕ ਹੋ ਜਾਂਦੇ ਨੇ, ਯਾਦਾਂ ਹੁੰਦੀਆਂ ਨੇ ਬੰਦਾ ਉਸ ਵੇਲੇ ਨਾ। ਉਹ ਫਿਰ ਜੋ ਮਾਲ ਡੱਕਣ ਜੋ ਸੀ ਨਾ ਘਰ ਦੀ ਹਰ ਸ਼ੈ ਜਿਹੜੀ ਕੱਪੜੇ ਲੀੜੇ ਜਿਹੜੇ ਸੀ ਨਾ ਉਹ ਵੀ ਸੱਟ ਸਟਾ ਕੇ ਚੱਲ ਪਏ। ਸਾਡੇ 'ਤੇ ਕੋਈ ਹਮਲਾ ਨਹੀਂ ਹੋਇਆ। ਸਾਡਾ ਇਲਾਕਾ ਐਸੀ ਜਗ੍ਹਾ 'ਤੇ ਸੀ ਜਿਸ ਇਲਾਕੇ ਦੇ ਅੰਦਰ ਕੋਈ ਹਮਲਾ ਨਹੀਂ ਹੋਇਆ ਬਿਲਕੁਲ। ਸਹੀ। ਉਸ ਇਲਾਕੇ ਤੋਂ ਥੋੜਾ ਜਿਹਾ ਉਸ ਹਿੱਸੇ ਤੋਂ ਦੂਰ ਰਹੇ ਨੇ ਹਮਲੇ। ਤੇ ਸਤਲੁਜ ਦਰਿਆ ਦੇ ਜਿਹੜਾ ਖੱਬੇ ਪਾਸੇ ਸੀ ਨਾ, ਇਹ ਹਮਲਿਆਂ ਤੋਂ ਬਚੇ ਰਹੇ ਨੇ। ਸੱਜੇ ਪਾਸੇ ਉਹਦੇ ਕਾਫੀ ਹਮਲੇ ਵਗੈਰਾ ਹੋਏ ਨੇ। ਅੱਛਾ, ਹਾਂ, ਸਹੀ। ਉੱਥੋਂ ਅਸੀਂ ਫਿਰ ਜਿਸੇ ਆਮ ਐਲਾਨ ਹੁੰਦੇ ਸੀ ਕਿ ਯਾਰ ਕਾਫਲਾ ਇਕੱਠਾ ਹੋ ਗਿਆ ਤੇ ਚਲੋ ਵੀ ਉਠੋ, ਉਸ ਕਾਫਲੇ ਦੇ ਨਾਲ
ਇਹ ਮਿਲ ਜਾਓ ਉਹਦੇ ਸ਼ਾਮਲ ਸ਼ਾਮਲ ਹੋ ਜਾਓ। ਮਤਲਬ ਪਿੱਛੋਂ ਇੱਕ ਜਥਾ ਆ ਜਾਂਦਾ ਸੀਗਾ ਹਾਂ। ਮੁਸਲਮਾਨਾਂ ਦਾ, ਜਾਂ ਇਧਰੋਂ ਜਿਸ ਤਰ੍ਹਾਂ ਗਏ ਆ ਸਿੱਖ ਗਏ ਆ, ਉਹਨਾਂ ਨੇ ਪਿੰਡ 'ਚ ਐਲਾਨ ਕਰ ਦੇਣਾ ਕਿ ਵੀ ਹਾਲਾਤ ਖਰਾਬ ਨੇ, ਸਾਡਾ ਮੁਲਕ ਵੱਖਰਾ ਬਣ ਚੁੱਕਿਆ ਵਾ, ਬਣ ਚੁੱਕਿਆ, ਚਲੋ ਮੁਸਲਮਾਨ ਬੰਦੇ ਸਾਡੇ ਨਾਲ ਆ ਜਾਣ। ਆ ਜਾਓ। ਤੁਹਾਡਾ ਵੀ ਉਸ ਜਥੇ ਦੇ ਅਸੀਂ ਨਾਲ, ਉਹ ਜਥੇ ਉਸ ਉਸ ਕਾਫਲੇ ਕੈਂਪ ਦੇ ਨਾਲ, ਉਸ ਸਭ ਤੋਂ ਕਾਫਲੇ ਬੜਾ ਨਾਲ। ਕਾਫਲਾ ਪੰਜਾਬ ਚੋਂ ਮੇਰੇ ਖਿਆਲ ਉਹ ਸੀ ਜਿਹਦੇ ਵਿੱਚ ਅਸੀਂ ਆਏ ਆ। ਅੱਛਾ। ਪੰਜਾਬ ਦੇ ਵਿੱਚੋਂ ਆਉਣ ਵਾਲੇ ਕਾਫਲਿਆਂ ਵਿੱਚੋਂ ਹੂੰ। ਸਭ ਤੋਂ ਬੜਾ ਕਾਫਲਾ ਇਹ ਸੀ। ਇਸ ਕਾਫਲੇ ਵਿੱਚ ਕਾਫੀ ਸਾਰੇ ਇਲਾਕੇ ਦੇ ਜਿਹੜੇ ਪਬਲਿਕ ਸੀ ਉਹ ਰਲ ਕੇ ਨਾ ਤੇ ਵਾਇਆ ਗੰਡਾ ਸਿੰਘ ਜਿਹੜੀ ਉਹਨਾਂ ਉਹ ਪਾਕਿਸਤਾਨ 'ਚ ਆਈ ਹੈ, ਸ਼ਾਮਲ ਹੋਈ, ਠੀਕ ਦਾਖਲ ਹੈ। ਹੋਈ। ਕੀ ਹਾਲਾਤ ਸੀ ਜਦੋਂ ਐਲਾਨ ਹੋਇਆ ਕਿ ਤੁਹਾਨੂੰ ਕਾਰੋਬਾਰ ਛੱਡਣਾ ਪੈਣਾ? ਪਿੰਡ ਦੇ ਕੀ ਹਾਲਾਤ ਸੀ? ਜ਼ਾਹਰਾ ਵਾਲਿदैन ਨੇ ਤੇ ਇੱਕ ਇੱਕ ਚੀਜ਼ ਜਿਹੜੀ ਰੀਜ ਨਾਲ ਬਣਾਈ ਹੁੰਦੀ ਬੜੀ ਹੈ ਰੀਝ ਨਾਲ ਬੰਦੇ ਬਣਾਈ ਨੇ। ਸੀ। ਇੱਕ ਸੂਟ ਜਿਹੜਾ ਹੈ ਬੰਦੇ ਦੇ ਰੀਜ ਨਾਲ ਬਣਾਇਆ ਹੋਵੇ ਤੇ ਉਹ ਜਦੋਂ ਪਾਟਦਾ ਹੈ ਤੇ ਬੰਦੇ ਨੂੰ ਉਸ ਚੀਜ਼ ਦਾ ਦੁੱਖ ਹੁੰਦਾ ਹੈ ਕਿ ਜੀ ਯਾਰ ਇਹ ਚੀਜ਼ ਨਾਲ ਮੈਂ ਜੁੜਿਆ ਹੋਇਆ ਸਾਂ, ਤੇ ਉਹ ਘਰ-ਬਾਰ ਤੇ ਬਹੁਤ ਉੱਚੀ ਗੱਲ ਹੋ ਜਾਂਦੀ ਹੈ। ਉਹ ਕਿੱਦਾਂ ਛੱਡਨੇ ਪਏ ਘਰ-ਬਾਰ? ਸਾਡੇ ਘਰ ਦੇ ਵਿੱਚ ਜਾਮਨ ਦਾ ਦਰਖਤ ਲੱਗ ਗਿਆ ਸੀ। ਅੱਛਾ। ਉਹ ਜੀ ਦਰਖਤ ਹੈ ਨਹੀਂ ਯਾਰ, ਪਾਣੀ ਲੈ ਉਸ- ਨਿਕਲਾ? ਨਹੀਂ ਜਾਮਨ ਦੇ ਦਰਖਤ ਨੂੰ ਅੱਛਾ। ਮੈਂ ਆਪਣੀ ਅੱਖ ਨਾਲ ਵੇਖਿਆ। ਮੇਰੀ ਵਾਲਦਾ ਘੜੇ ਸਿਰ ਤੇ ਰੱਖ ਕੇ ਲਿਆ ਕੇ ਪਾਣੀ ਦਾ ਤੇ ਉਹਨੂੰ ਪਾਣੀ ਪਾ ਦੇ। ਅੱਛਾ। ਜਾਮਣ ਦੇ ਦਰਖਤ ਨੂੰ ਪਾਣੀ ਪਾਉਂਦੇ? ਆ ਜਾਮਨ ਦੇ ਦਰਖਤ ਨੂੰ ਪਾਣੀ ਪਾ ਦਿੰਦੇ ਸੀ। ਉਹ ਅੱਛਾ। ਦਰਖਤ ਪੂਰਾ ਹੋ ਗਿਆ ਸੀ, ਜਾਮਨ ਲੱਗਣੇ ਸ਼ੁਰੂ ਹੋ ਗਏ ਸੀ। ਮੈਂ ਆਪਦੀ ਵਾਲਦਾ ਨੂੰ ਵੇਖਦਾ ਸੀ, ਉਹਨੂੰ ਘੜੇ ਨਾਲ ਖੂਹੀ ਤੋਂ ਪਾਣੀ ਲਿਆ ਕੇ ਤੇ ਜਾਮਨ ਦੇ ਮੋਢੇ ਤੇ ਪਾਣੀ ਦੇਣੀ ਸੀ। ਪਾਣੀ ਅੱਛਾ। ਯਾਨੀ ਉਹ ਜਜ਼ਬਾਤੀ ਲਗਾਓ ਜਿਹੜਾ ਨਾ, ਜਿਸ ਵੇਲੇ ਥੋੜੀ ਜਿਹੀ ਹੋਸ਼ ਆਈ ਨਾ, ਸਹੀ। ਤੇ ਅੱਜ ਉਹ ਮਾਂ ਦਾ ਉਹਨੂੰ ਪਾਣੀ ਪਾਣਾ ਦਰਖਤ ਨੂੰ, ਉਸ ਵੇਲੇ ਤੇ ਮੈਨੂੰ ਕੋਈ ਅਹਿਮੀਅਤ ਨਹੀਂ ਸੀ ਜਿਸ ਵੇ ਉਹ ਉੱਥੋਂ ਨਿਕਲਿਆ। ਹਾਂ। ਮਗਰ ਹੁਣ ਮੇਰੇ ਵਾਸਤੇ ਪਾਣੀ ਪਾਣੀ ਹੈ ਫੜੀਆਂ। ਆਮ ਜਿਹਾ ਨਾਰ ਵਾਲਾ ਹਾਲਾਤ ਵਿੱਚ ਦੇਖਦੇ ਹਾਂ। ਉੱਠ ਕੇ ਕਾਫਲੇ ਦੇ ਨਾਲ ਚੱਲ ਪਏ। ਅੱਛਾ। ਪਹਿਲੀ ਰਾਤ ਜਿਹੜੀ ਸੀ ਉਹ ਸਾਨੂੰ ਕੋਈ ਆਪਦੇ ਪਿੰਡ ਤੋਂ ਕੋਈ 3 ਮੀਲ ਦੇ ਉੱਤੇ ਪੜਾਅ ਹੋ ਗਿਆ। ਅੱਛਾ। ਅਗਲੇ ਦਿਨ ਵੀ ਜ਼ਰਾ ਕੋਈ ਖਾਸ ਪੇਸ਼ਰਫਤ ਨਹੀਂ ਹੋਈ, ਮਖੂ ਤੱਕ ਪਹੁੰਚੇ। ਮਖੂ ਦੇ ਜਿੱਥੋਂ ਅਸੀਂ ਆ ਰਹੇ ਸੀ ਨਾ, ਇੱਕ ਰਜਵਾਇਆ ਛੋਟਾ ਜਿਹਾ ਗੁਜ਼ਰਦਾ ਹੈ। ਅੱਛਾ। ਮਖੂ ਦੇ ਨਾਲੋਂ ਰਜਵਾਇਆ ਗੁਜ਼ਰਦਾ ਹੈ। ਉਹ ਰਜਵਾਏ ਦੇ ਪੁਲ ਦੇ ਜਿਹੜਾ ਨਾ, ਪੁਲ ਦੇ ਉੱਤੇ ਸਿੱਖਾਂ ਦੇ ਜੱਥੇ ਨੇ ਉਹ ਪੁਲ ਰੋਕਿਆ ਹੋਇਆ। ਅੱਛਾ। ਉੱਥੇ ਕਾਫਲਾ ਸਾਰਾ ਰੁਕ ਗਿਆ। ਸਹੀ। ਸਿੱਖਾਂ ਦੇ ਮੁੰਡਿਆਂ ਨੇ ਕੁਝ ਨੇ ਫਾਇਰਿੰਗ ਵੀ ਕੀਤੀ। ਫਾਇਰ ਕੀਤੇ, ਕਾਫਲਾ ਰੁਕ ਗਿਆ ਸਾਰਾ। ਜਿਹੜੇ ਕੋਈ ਸਮਝਦਾਰ ਲੋਕ ਸੀ ਨਾ ਇਲਾਕੇ ਦੇ ਮਸ਼ਹੂਰ ਬੰਦੇ, ਆਖਰ ਇੱਕ ਬਦਰਦੀਨ ਹੁੰਦਾ ਸੀ ਜੱਲਦਾਰ, ਉਹ ਵੀ ਉਸ ਕਾਫਲੇ ਦੇ ਵਿੱਚ ਸ਼ਾਮਲ ਸੀ। ਇਹ ਸ਼ਰਫਲੀ ਸ਼ਾਹ ਵਾਲੇ ਸੈਯਦ ਜਿਹੜੇ ਸੀ, ਇਹ ਤਾਂ ਖੈਰ ਨਹੀਂ ਸੀ, ਇਹ ਤਾਂ ਅਲੱਗ ਕਾਫਲਾ ਸੀ ਇਹਨਾਂ ਦਾ। ਕੋਈ ਹੋਰ ਲੋਕ ਵੀ ਇਲਾਕੇ ਦੇ ਜਿਹੜੇ ਕੋਈ ਨਾਮੀ ਗ੍ਰਾਮੀ ਸ਼ਖਸ, ਨਾਮੀ ਗ੍ਰਾਮੀ ਲੋਕ ਸੀ, ਉਹਨਾਂ ਨੇ ਅੱਗੇ ਹੋ ਕੇ ਉਹਨਾਂ ਆਖਿਆ ਯਾਰ ਤੁਸੀਂ ਚਾਹੁੰਦੇ ਕੀ ਹੋ? ਹਾਂ। ਉਹਨਾਂ ਆਖਿਆ ਵੀ ਤੁਸੀਂ ਇਸ ਤਰ੍ਹਾਂ ਕਰੋ, ਜੋ ਕੋਈ ਸ਼ੈ ਹੈਗੀ ਇੱਥੇ ਰੱਖ ਦਿਓ ਤੇ ਅਸੀਂ ਤੁਹਾਨੂੰ ਲੰਘ ਲੈਣ ਦਿੰਦੇ ਹਾਂ। ਸਹੀ ਹੋ ਗਿਆ। ਉਹਨਾਂ ਆਖਿਆ ਠੀਕ ਹੈ। ਜਿਹੜੇ ਬੰਦੇ ਗੁਜ਼ਰਨੇ, ਜਿਹੜੇ ਬੰਦੇ ਗੁਜ਼ਰੇ ਨਾ, ਉਹ ਆਪਣੀ ਜਿਹੜੀ ਕੋਈ ਚੀਜ਼ ਸੀ ਉਹਨਾਂ ਦੇ ਕੋਲੇ ਲਈ ਹੋਈ, ਉਹਨਾਂ ਨੇ ਕੋਈ ਟਰਨ ਕੱਪੜਿਆਂ ਵਾਲਾ, ਕਿਸੇ ਦੇ ਕੋਲੇ ਜੋ ਕੋਈ ਜਿਹੜੀ ਕੋਈ ਸ਼ੈ ਹੈ ਸੀ ਨਾ, ਉਹ ਉੱਥੇ ਰਜਵਾਏ ਤੋਂ ਪਾਰ ਸੁੱਟ ਕੇ ਤੇ ਬੰਦੇ ਰਾਤ ਲੰਘਦੇ ਰਹੇ। ਸਹੀ। ਕੋਈ ਥੋੜੇ ਲੋਕ ਲੰਘੇ ਨੇ, ਅੱਗੋਂ ਪਤਾ ਲੱਗਿਆ ਵੀ ਜਿਹੜੇ ਬੰਦੇ ਅੱਗੇ ਲੰਘ ਰਹੇ ਨੇ ਉਹਨਾਂ ਨੂੰ ਅੱਗੇ ਦੂਰ ਜਾ ਕੇ ਕਤਲ ਕਰ ਦਿੱਤਾ ਜਾਂਦਾ ਹੈ। ਸਹੀ। ਇਹ ਕਾਰਵਾਈ ਸ਼ੁਰੂ ਹੋ ਚੁੱਕੀ ਸੀ। ਉਹ ਕੋਈ ਚੰਦ ਮਿੰਟਾਂ ਬਾਅਦ ਮੁਸਲਮਾਨ ਮਿਲਟਰੀ ਦਾ ਇੱਕ ਟਰੱਕ ਚਲਾ ਗਿਆ। ਉਹ ਕੋਈ 10-12 ਬੰਦੇ ਸੀ ਮਿਲਟਰੀ ਦੇ।
ਸਹੀ ਉਹਨੇ ਜਾ ਕੇ ਉਹਨਾਂ ਸਿੱਖਾਂ ਨੂੰ ਆਖਿਆ ਵੀ ਕਾਰਵਾਈ ਬੰਦ ਕਰੋ। ਜਿਹੜੇ ਬੰਦੇ ਗੁਜ਼ਰੇ ਆਏ ਸੀ ਉਹਨਾਂ ਹਰ ਸ਼ੇ ਆਪਣੀ ਸੁੱਟ ਦਿੱਤੀ। ਅੱਛਾ ਜਿਹੜੇ ਪਿਛਲੇ ਰਹਿ ਗਏ ਸੀ ਉਹਨਾਂ ਦੇ ਕੋਲ ਕੋਈ ਪੈਸਾ ਪਾ ਕੋਈ ਛੋਟੀ ਮੋਟੀ ਕੋਈ ਸ਼ੈ ਜਿਹੜੀ ਸੀ ਹਾਂ ਉਹ ਬਚ ਗਈ। ਅੱਛਾ ਫਿਰ ਉਹਨਾਂ ਕਾਫਲੇ ਨੂੰ ਸਾਰਿਆਂ ਨੂੰ ਗੁਜ਼ਾਰਿਆ ਤੇ ਅੱਗੇ ਆ ਕੇ ਨੇ ਮਖੂ ਤੋਂ ਅੱਗੇ ਆ ਕੇ ਫਿਰ ਰਾਤ ਗੁਜ਼ਾਰੀ। ਉੱਥੇ ਆ ਕੇ ਰਾਤ ਗੁਜ਼ਾਰ ਲਈ। ਅਗਲਾ ਦਿਨ ਹੋਇਆ ਤੇ ਫਿਰ ਉੱਠੇ ਚੱਲੇ। ਇੱਕ ਮੱਲਾਂ ਵਾਲਾ ਹੈ, ਮੱਲ ਵਾਲਾ। ਅੱਛਾ ਮੱਲ ਵਾਲਾ ਜਾਂ ਮੱਲਾਂ ਵਾਲਾ ਲਫ਼ਜ਼ ਹੈ। ਮੱਲ ਵਾਲਾ ਨਾੜਾ ਉਹਨੂੰ ਆਖਿਆ ਜਾਂਦਾ ਹੈ। ਅੱਛਾ ਨਾੜਾ ਮੱਲ ਵਾਲਾ। ਉੱਥੇ ਆ ਕੇ ਸਿੱਖਾਂ ਦਾ ਇਕੱਠ ਸੀ ਸਹੀ ਕਾਫੀ ਸਾਰਾ। ਉਹ ਇੱਕ ਹਵੇਲੀ ਸੀ ਵੱਡੀ ਸਾਰੀ ਤੇ ਉਹਦੀ ਕਾਫੀ ਲੰਬੀ ਚੌੜੀ ਛਤੌਤ ਸੀ। ਉਹ ਛੱਤ ਦੇ ਉੱਤੇ ਬੰਦੇ ਬੈਠੇ ਹੋਏ ਸੀ ਸਹੀ ਸਿੱਖ ਮਸੱਲਾ ਸਨ। ਉਹ ਇੱਕ ਸਿਪਾਹੀ ਗਿਆ, ਉਹਨੇ ਜਾ ਕੇ ਉਹਨਾਂ ਨੂੰ ਆਖਿਆ ਵੀ ਕਿਉਂ ਬਈ ਜੇ ਤੇ ਤਸਾਦਮ ਦਾ ਰੌਲਾ ਤੇ ਆਪਾਂ ਕਰ ਲੈਂਦੇ ਹਾਂ ਤੇ ਯਾਰ ਮਿਹਰਬਾਨੀ ਕਰੋ ਅਸੀਂ ਕਾਫਲਾ ਲੈ ਕੇ ਜਾ ਰਹੇ ਹਾਂ, ਤੁਸੀਂ ਥੱਲੇ ਉਤਰ ਜਾਓ। ਉਹਨਾਂ ਦੇ ਖੈਰ ਇੱਕ ਸਿਆਣਾ ਸਿੱਖ, ਮੈਨੂੰ ਉਹਦੀ ਸ਼ਕਲ ਵੀ ਯਾਦ ਪੈਂਦੀ ਹੈ। ਉਹ ਜਲਦੀ ਨਾਲ ਉੱਤੇ ਗਿਆ ਛੱਤ ਦੇ, ਕਾਫੀ ਸਫੈਦ ਰੇਤ ਸੀ। ਉਹਨੇ ਜਾ ਕੇ ਉਹਨਾਂ ਨੂੰ ਕਿਹਾ ਮੁੰਡੇ ਥੱਲੇ ਆ ਜਾਓ। ਉਹ ਅਸੀਂ ਨਾਲ ਗੁਜ਼ਰਦੇ ਪਏ ਸੀ ਤੇ ਵੇਖਦੇ ਪਏ ਸੁਣਦੇ ਪਏ ਸੀ। ਉਹ ਮੁੰਡੇ ਥੱਲੇ ਚਲੇ ਗਏ ਤੇ ਜਿਹੜਾ ਕਾਫਲਾ ਫਿਰ ਗੁਜ਼ਰ ਗਿਆ ਉੱਥੋਂ, ਗੁਜ਼ਰ ਕੇ ਅੱਗੇ ਆ ਗਿਆ। ਸਹੀ ਉਸ ਰਾਤ ਉਹ ਮੈਨੂੰ ਉਹ ਜਗ੍ਹਾ ਦਾ ਪਿੰਡ ਦਾ ਉਹ ਨਾਂ ਨਹੀਂ ਯਾਦ, ਜਿਹੜੀ ਜਗ੍ਹਾ ਉੱਥੇ ਅਸੀਂ ਆ ਕੇ ਠਹਿਰੇ, ਬਸੇਰਾ ਕੀਤਾ ਜਿੱਥੇ ਜਿੱਥੇ ਬਸੇਰਾ ਕੀਤਾ। ਉੱਥੇ ਮੇਰਾ ਚਾਚਾ ਸੀ ਮੇਰੇ ਵਾਲਦ ਤੋਂ ਛੋਟਾ। ਉਸ ਰਾਤ ਉਹ ਬਿਮਾਰ ਉੱਥੇ ਦੇ ਉੱਥੇ ਫੌਤ ਹੋ ਗਿਆ। ਉਹਦੇ ਵਾਸਤੇ ਨਾ ਸਾਡੇ ਕੋਲ ਕਫਨ ਸੀ ਤੇ ਨਾ ਸਾਡੇ ਕੋਲ ਕਬਰ ਸੀ। ਸਹੀ ਚਲੋ ਜਿਸ ਦਰਖਤ ਤੇ ਇੱਕ ਬੋੜ ਦਾ ਦਰਖਤ ਹੈ ਸੀ, ਉਹਦੇ ਨਾਲ ਇਸ ਤਰ੍ਹਾਂ ਢੋਲ ਲਾ ਕੇ ਬੈਠਾ ਸੀ ਉਹ, ਜਿਸ ਉਹਦੀ ਜਾਨ ਨਿਕਲੀ ਹੈ। ਉਹਨੂੰ ਉੱਥੇ ਬੈਠੇ ਨੂੰ ਛੱਡ ਕੇ ਸੁਬਾਹ ਨੂੰ ਫਿਰ ਅਸੀਂ ਅੱਗੇ ਚੱਲ ਪਏ। ਮਤਲਬ ਨਾ ਉਹਦਾ ਹੀ ਕੋਈ ਕਫਨ ਦਫਨ ਦਾ ਕੋਈ ਇੰਤਜ਼ਾਮ, ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਬਾਹਰ ਕਾਫਲੇ ਤੋਂ ਬਾਹਰ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਕਾਫਲੇ ਦੇ ਅੰਦਰ ਕਿਸੇ ਦੇ ਆਉਣ ਦਾ। ਅਗਲਾ ਦਿਨ ਚੱਲਿਆ ਤੇ ਰਾਤ ਨੂੰ ਆ ਕੇ ਨਾ ਜਦੋਂ ਦੀਗਰ ਵੇਲਾ ਦਿਨ ਦਾ ਸੀ ਨਾ, ਉਸ ਵੇਲੇ ਸਾਨੂੰ ਆਖਿਆ ਵੀ ਤੁਸੀਂ ਆਰਾਮ ਕਰ ਲਓ, ਰੁਕ ਲਓ ਤੇ ਰਾਤ ਨੂੰ ਸਫ਼ਰ ਕਰਨਾ। ਜਿਹੜਾ ਰਾਤ ਦਾ ਸਫ਼ਰ ਸੀ ਨਾ, ਉਹ ਫਿਰ ਰਾਤ ਦਾ ਸਫ਼ਰ ਸਾਡਾ ਲਾਸ਼ਾਂ ਦੇ ਉੱਤੋਂ ਦੀ ਗੁਜ਼ਰਿਆ। ਕਾਫੀ ਲਾਸ਼ਾਂ ਦੇ ਉੱਤੋਂ ਦੀ, ਯਾਨੀ ਗੰਡਾ ਸਿੰਘ ਤੋਂ ਇੱਕ ਮੰਜ਼ਿਲ ਪਿੱਛੇ ਜਿਹੜਾ ਸੀ ਨਾ, ਇੱਕ ਮੰਜ਼ਿਲ ਗੰਡਾ ਸਿੰਘ ਤੋਂ ਜਿਹੜੀ ਪਿਛਲੀ ਸੀ ਨਾ, ਉਹ ਸਾਰੇ ਸਾਡੀ ਰਾਤ ਲਾਸ਼ਾਂ ਦੇ ਉੱਤੋਂ ਦੀ ਗੁਜ਼ਰੀ ਹੈ। ਫਿਰ ਲੰਘ ਕੇ ਆਇਆ। ਸੁਬਾਹ ਹੁੰਦੀ ਨੂੰ ਗੰਡਾ ਸਿੰਘ ਦੇ ਕਰੀਬ ਪਹੁੰਚੇ ਤੇ ਫਿਰ ਸਾਰਾ ਪੜਾਓ ਜਿਹੜਾ ਰੋਕ ਦਿੱਤਾ। ਰੋਕਿਆ, ਆਖਿਆ ਚਲੋ ਜੀ। ਜਦੋਂ ਪੇਸ਼ੀ ਦਾ ਵਕਤ ਹੋਇਆ ਨਾ, ਅਸੀਂ ਉੱਥੇ ਦੁਬਾਰਾ ਚੱਲੇ ਤੇ ਪੇਸ਼ੀ ਦਾ ਵਕਤ ਹੋਇਆ, ਮਤਲਬ ਜ਼ੋਰ ਦਾ, ਜਿਵੇਂ 2 ਵਜੇ ਲਾ ਲਓ ਤੁਸੀਂ, 2 ਵਜੇ 2:30 ਵਜੇ। ਉਸ ਵੇਲੇ ਗੰਡਾ ਸਿੰਘ ਹੈਡ ਕ੍ਰਾਸ ਕੀਤਾ ਸੀ। ਹੈਡ ਗੰਡਾ ਸਿੰਘ ਉਸ ਵੇਲੇ ਕ੍ਰਾਸ ਕੀਤਾ। ਉਸ ਵੇਲੇ ਪਰਲੇ ਪਾਸੇ ਸਿੱਖ ਖਲੋਤੇ ਸੀ, ਉਰਲੇ ਪਾਸੇ ਮੁਸਲਮਾਨ ਖਲੋਤੇ ਸੀ। ਉਹ ਗੰਡਾ ਸਿੰਘ ਨੂੰ ਕ੍ਰਾਸ ਕੀਤਾ। ਕ੍ਰਾਸ ਕਰਕੇ ਪਹਿਲੀ ਰਾਤ ਜਿਹੜੀ ਹੈ ਉਹ ਕਸੂਰ ਸ਼ਹਿਰ 'ਚ ਆਈ। ਕਸੂਰ ਦਾ ਜਿਹੜਾ ਬਾਗ ਹੈ ਨਾ ਆਪਣਾ, ਬੜਾ ਮਸ਼ਹੂਰ ਬਾਗ ਹੈ, ਅੱਜ ਵੀ ਉਹਦਾ ਨਾਮ ਬੜਾ ਮਸ਼ਹੂਰ ਹੈ। ਉਸ ਬਾਗ ਦੇ ਵਿੱਚ ਰਾਤ ਅਸੀਂ ਆ ਕੇ ਗੁਜ਼ਾਰੀ ਸੀ, ਪਹਿਲੀ ਰਾਤ। ਅੱਛਾ, ਇੱਕ ਚੀਜ਼ ਤੇ ਕਨਫਰਮ ਕਰੋ, ਕਿਉਂਕਿ ਮੈਂ ਵੀ ਕੁਝ ਆਪਣੇ ਸਿੱਖ ਵੀਰਾਂ ਤੋਂ ਵੀ ਜਦੋਂ ਇੰਟਰਵਿਊ ਕਰਦੇ ਹਾਂ ਤਾਂ ਕੁਝ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਕਸੂਰ ਦਾ ਜਿਹੜਾ ਗੰਡਾ ਸਿੰਘ ਦਾ ਬਾਰਡਰ ਹੈ, ਜਿਹੜਾ ਇਸ ਤੋਂ ਪਹਿਲੇ ਪੁੱਲ ਆਉਂਦਾ ਹੈ, ਪੁੱਲ ਦੇ ਕਹਿੰਦੇ ਇੱਕ ਪਾਸੇ ਸਿੱਖ ਖਲੋਤੇ ਸੀ ਤੇ ਦੂਸਰੇ ਪਾਸੇ ਮੁਸਲਮਾਨ। ਤੇ ਜਿਹੜੇ ਲੋਕ ਇੱਥੋਂ ਜਾ ਰਹੇ ਸੀ ਉਹਨੂੰ ਇਸ ਬਿਨਾਂ ਤੇ ਕਤਲ ਕੀਤਾ ਜਾਂਦਾ ਸੀ ਕਿ ਉਹ ਸਿੱਖ ਨੇ ਔਰ ਉਹਨਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਸੀ। ਔਰ ਪੁੱਲ ਦੇ ਉਸ ਪਾਸੇ ਉਹਨਾਂ ਦਾ ਕਤਲੇਆਮ ਕੀਤਾ ਜਾਂਦਾ ਸੀ ਜਿਹੜੇ ਮੁਸਲਮਾਨ ਉਧਰੋਂ ਆ ਰਹੇ ਸੀ। ਔਰ ਦੋਵਾਂ ਦਾ ਮਕਸਦ ਸਿਰਫ ਇਹੀ ਸੀ ਕਿ ਲੂਟ। ਨਹੀਂ ਸੀ, ਇਵੇਂ ਨਹੀਂ, ਇਸ ਤਰ੍ਹਾਂ ਨਹੀਂ। ਜਿਹੜੇ ਬੰਦੇ ਖਲੋਤੇ ਸੀ ਨਾ,
ਨਾ ਸਿੱਖ ਉਸ ਪਾਸੇ ਜਿਹੜੇ ਸਿੱਖ ਬਾਰਡਰ ਦੇ ਉੱਤੇ ਖਲੋਤੇ ਸੀ ਨਾ ਹਾਂ ਕੰਡਾ ਸਿੰਘ ਦੇ, ਨਾ ਉਹ ਕਤਲ ਕਰ ਰਹੇ ਸੀ ਤੇ ਨਾ ਇਹ ਮੁਸਲਮਾਨ ਕਤਲ ਕਰ ਰਹੇ ਸੀ। ਹੂੰ ਦਰਅਸਲ ਰੌਲਾ ਇਹ ਸੀ ਹੂੰ ਵੀ ਜਿਸ ਵੇਲੇ ਰੌਲਾ ਬਣਿਆ ਨਾ, ਤੁਸੀਂ ਹੁਣ ਕਿਸੇ ਪਾਸੇ ਨੂੰ ਪਾ ਲਓ ਭਾਵਾਂ, ਹਾਂ ਇੱਕ ਪਾਸੇ ਰੌਲਾ ਬਣਿਆ ਇੰਡੀਆ ਮਸ਼ਰਕੀ ਪੰਜਾਬ ਵਿੱਚ ਜਿਹੜਾ ਨਾ ਹੂੰ ਮਗਰਬੀ ਪੰਜਾਬ ਵਿੱਚ ਉਹਦੀ ਇਤਲਾਹ ਆ ਗਈ ਹਾਂ ਹਾਂ ਕਿ ਯਾਰ ਉੱਥੇ ਫਲਾਂ ਪਿੰਡ ਨੂੰ ਸਾਰੇ ਮੁਸਲਮਾਨ ਕਤਲ ਕਰਤੇ ਗਏ ਨੇ। ਹਾਂ ਅਸੀਂ ਇੱਥੇ 50 ਵਾਲੇ ਮੁਸਲਮਾਨ ਉੱਠੇ ਹਾਂ ਅਸੀਂ ਤੇ ਮਿਸਾਲ ਦੇ ਤੌਰ ਤੇ 51 ਵਾਲੇ ਹੂੰ ਸਿੱਖ ਸੀ, ਅਸੀਂ ਜਾ ਕੇ ਉਹਨਾਂ ਤੇ ਹਮਲਾ ਹੋਇਆ ਹੀ ਹਕੀਕਤ ਦੇ ਵਿੱਚ ਇਹੀ ਹੈ। ਕੀਤਾ। ਇਸੇ ਤਰ੍ਹਾਂ ਹੂੰ ਉਧਰ ਜਾ ਕੇ ਹੂੰ ਜਿਹੜਾ ਅਸਲ ਸ਼ੁਰੂ ਪੰਜਾਬ ਮਸ਼ਰਕੀ ਤੋਂ ਹੋਇਆ ਕੰਮ, ਹੂੰ ਔਰ ਸਿੱਖਾਂ ਨੇ ਸ਼ੁਰੂ ਨਹੀਂ ਕੀਤਾ। ਹੂੰ ਸਿੱਖਾਂ ਨੇ ਇਸ ਮਾਮਲੇ ਵਿੱਚ ਇੱਕ ਮਾਰ ਖਾਧੀ ਹੈ। ਹੂੰ ਸਿੱਖਾਂ ਨੇ ਨੁਕਸਾਨ ਆਪਣਾ ਕੀਤਾ, ਆਪਣੀ ਨਸਲ ਦਾ ਕੀਤਾ, ਆਪਣੀ ਆਕਬਤ ਦਾ ਕੀਤਾ, ਆਪਣੀ ਤਾਰੀਖ ਦਾ ਕੀਤਾ। ਆਪਣੀ ਤਾਰੀਖ ਦਾ ਕੀਤਾ। ਮੈਂ ਇਸ ਗੱਲ ਨਾਲ ਜਿਹੜਾ ਹੈ Agree ਕਰਦੇ ਹੋ ਨਾ? ਮੈਂ ਐਗਰੀ ਕਰਦਾ। ਹਾਲਾਂਕਿ ਹੁਣ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਸਿੱਖ ਸਾਡੀ ਕੌਮ, ਅਸੀਂ ਜੱਟ ਕਿੱਕ ਹੈ, ਹਾਂ ਅਸੀਂ ਮੁਸਲਮਾਨ ਹੈ। ਇੱਥੇ ਸਾਡੇ ਕੁਝ 9 10 12 ਪਿੰਡਾਂ ਦੇ ਵਿੱਚ ਸਾਡੀ ਨਸਲ ਖਿਲ ਗਈ ਹੈ। ਹੂੰ ਹੂੰ ਉਸ ਪਾਸੇ 2 ਪਿੰਡ ਪੂਰੇ ਹੂੰ ਸਾਡੇ ਬਜ਼ੁਰਗ ਦੱਸਦੇ ਨੇ, ਪੁਨਮਾ ਔਰ ਰੇੜਮਾ ਵੱਡੇ ਵੱਡੇ ਦੋਵੇਂ ਪਿੰਡ ਨੇ, ਉਹ ਜਿਹੜੇ ਜੱਟ ਕਿੱਕਾਂ ਦੇ ਆ, ਹੂੰ ਉਹ ਜੱਟ ਕਿੱਕ ਨੇ ਔਰ ਸਿੱਖ ਨੇ। ਸਿੱਖ ਨੇ ਗਿੱਕ ਹੈਗੇ ਆ, ਗਿੱਕ ਸਿੱਖਾਂ ਵਿੱਚ ਹੈਗੇ ਆ। ਸਿੱਖਾਂ ਵਿੱਚ ਹੈਗੇ ਨੇ, ਔਰ ਇਹ ਮੈਂ ਦਾਅਵੇ ਨਾਲ ਆਖਾਂ ਵੀ ਸਿੱਖਾਂ ਵਿੱਚ ਗਿੱਕ ਜੱਟ ਹੈ। ਜ਼ਾਹਰਾ ਤੁਸੀਂ ਉੱਥੇ ਵਰਤਿਆ ਵਾ, ਤੁਹਾਨੂੰ ਪਤਾ ਬਹੁਤਾ ਹੋਣਾ, ਲੇਕਿਨ ਚਲੋ ਮੇਰੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋ ਜਾਏ। ਹਾਂ ਉਹ ਜਿਹੜਾ ਨਾ ਉਧਰੋਂ ਅੱਗ ਲੱਗੀ ਹੋਈ ਨਾ, ਹਾਂ। ਹਾਲਾਂਕਿ ਇਧਰ ਵਾਲੇ ਸਿੱਖ ਜਿਹੜੇ ਸੀ ਨਾ, ਸਾਡੇ ਬਜ਼ੁਰਗਾਂ ਦੇ ਨਾਲ ਉਹਨਾਂ ਦੇ ਅੱਛੇ ਰਿਲੇਸ਼ਨਸ਼ਿਪ ਸੀ, ਹੂੰ ਅੱਛੀ, ਅਸੀਂ ਉਧਰ ਅੱਛੇ ਤਰੀਕੇ ਨਾਲ ਰਹਿੰਦੇ ਸੀ। ਇਹ ਸਾਨੂੰ ਦੇ ਵਿੱਚੋਂ ਅੱਗ ਲਾਤੀ ਗਈ, ਹਾਂ। ਬਸ ਉਹ ਫਿਰ ਕੰਮ ਚੱਲ ਗਿਆ। ਫਿਰ ਨੁਕਸਾਨ ਪੰਜਾਬ ਦਾ ਹੋ ਗਿਆ। ਹਾਂਜੀ। ਅੱਛਾ ਬਜ਼ੁਰਗੋ, ਤੁਸੀਂ ਇਹ ਦੱਸੋ, ਹਾਂ। ਮੈਨੂੰ ਤੁਹਾਡੇ ਬਾਰੇ ਥੋੜੀ ਦੇਰ ਪਹਿਲੇ ਪਤਾ ਲੱਗਾ, ਮੁੰਡੇ ਨੇ ਦੱਸਿਆ ਕਿ ਤੁਸੀਂ ਸਿਆਸਤ ਦੇ ਵਿੱਚ ਵੀ ਜਿਹੜਾ ਹੈ ਹੁਣ ਤੁਹਾਡਾ ਪੈਰ ਹੈਗਾ। ਥੋੜੀ ਜੀ ਆਪਣੇ ਬਾਰੇ ਦੱਸੋਗੇ ਕਿ ਤੁਸੀਂ ਫਿਰ ਕਿੱਥੇ ਤੱਕ ਆਪਣੀ ਤਾਲੀਮ ਜਾਰੀ ਰੱਖੀ ਪਾਕਿਸਤਾਨ ਦੇ ਵਿੱਚ? ਤਾਲੀਮ ਤੇ ਜੀ ਮੇਰੀ ਮਿਡਲ ਹੈ, ਅੱਛਾ ਵਰਨਾਕਲ ਮਿਡਲ, ਅੰਗਰੇਜ਼ੀ ਮੈਂ ਜਾਣਦਾ ਨਹੀਂ। ਅੱਛਾ 8 ਜਮਾਤਾਂ ਪੜ੍ਹਿਆ ਤੇ ਪਟਵਾਰੀ ਲੱਗ ਗਿਆ। ਪਟਵਾਰੀ ਲੱਗ ਗਏ? ਪਟਵਾਰੀ ਲੱਗ ਵਾਹ 40 ਸਾਲ ਪਟਵਾਰ ਕੀਤੀ ਅੱਛਾ ਤੇ ਰਿਟਾਇਰ ਹੋ ਕੇ ਘਰ ਬਹਿ ਗਏ। ਸਹੀ। ਉਹ ਸਿਆਸਤਦਾਨ ਕੀ ਹੋਣਾ। ਹੂੰ ਸਾਡੀ ਬਰਾਦਰੀ ਦੇ ਬੰਦੇ ਨੇ, ਚੋਰੀ ਤਫੈਲ ਹੈ, ਅੱਛਾ ਚੋਰੀ ਮੁਨੀਰ ਅਗਰ ਹੈ, ਅੱਛਾ ਅੱਛਾ ਅੱਛਾ। ਇਹ ਚੋਰੀ ਹਨੀਫ ਇਕਬਾਲ ਵਗੈਰਾ, ਇਹ ਸਾਡੀ ਕਿੱਕ ਬਰਾਦਰੀ ਹੈ। ਹੂੰ ਇਹ ਜ਼ਰਾ ਕੁਬਰੇ ਉੱਠੇ। ਇੱਥੇ 2 ਘਰਾਂ ਦੀ ਪਹਿਲੇ ਰਾਜ ਸੀ, ਰਾਏ ਆਪਣਾ ਹਸਨਵਾਦ ਕਾ ਹੂੰ ਤੇ ਰਾਏ ਆਪਣਾ ਲਿੰਗੜੇ ਵਾਲਾ ਇਕਬਾਲ ਕਾ, ਅੱਛਾ। ਇਹ 2 ਘਰ ਹੀ ਹੁੰਦੇ ਸੀ। ਹੂੰ ਉਹ ਸਨ ਜੋ ਇਹ ਸਾਡੇ ਵਾਲੀ ਬਰਾਦਰੀ ਉੱਠੀ, ਇਹ ਵੀ ਇਹਨਾਂ ਵਿੱਚ ਛਾਲ ਮਾਰ, ਹੂੰ ਉਹਦੇ ਵੀ ਨਾ ਝੰਡੇ ਚੁੱਕ ਕੇ ਬੱਲੇ ਬੱਲੇ ਸ਼ੁਰੂ ਕਰ ਕੇ ਸਾਡੇ ਤੇ ਸਿਆਸਤ ਤੇ ਸਾਡੀ ਇੰਨੀ ਉਹ ਮੈਨੂੰ ਹੁਣ ਇੱਕ ਮਿਸਾਲ ਯਾਦ ਆ ਰਹੀ ਹੈ, ਲੇਕਿਨ ਚਲੋ ਮੈਂ ਕਹਿਣੀ ਨਹੀਂ, ਤੁਹਾਡੇ ਪਿੰਡ ਵਾਲੇ ਨਾਰਾਜ਼ ਨਾ ਹੋ ਜਾਣ। ਹੁਣ ਮੈਨੂੰ ਇਹ ਦੱਸੋ, ਅੱਜ ਦੇ ਦਿਨ ਹਾਂ ਪੌਣੀ ਸਦੀ ਬਾਅਦ ਹਾਂ ਉਹ ਪਿੰਡ ਚੇਤੇ ਆਂਦਾ? ਹੈਨੀ ਪਿੰਡ ਚੇਤੇ ਆਂਦਾ? ਤੁਹਾਡਾ ਜਨਮ ਪੌ ਥਾਂ ਹਾਂ ਅੱਜ ਵੀ ਯਾਦ ਆਂਦਾ? ਯਾਦ ਆਉਂਦਾ, ਅੱਜ ਵੀ ਆਉਂਦਾ। ਮੈਂ ਯਾਦਾਸ਼ਤ ਦੇ ਮਾਮਲੇ 'ਚ ਬਹੁਤ ਮਾੜਾ ਆਪਣੇ ਆਪ ਨੂੰ ਸਮਝਦਾ, ਲੇਕਿਨ ਇਹਦੇ ਬਾਵਜੂਦ ਮੇਰੇ ਘਰ ਦਾ ਜਿਹੜਾ ਸਭ ਤੋਂ ਪੁਰਾਣਾ ਬੂਹਾ ਹੈ, ਹਾਂ ਕਿਉਂਕਿ ਘਰ ਤੁਹਾਨੂੰ ਪਤਾ ਹੈ ਉਹ ਬਣ ਜਾਂਦੇ ਆ, ਫਿਰ ਤੋੜ ਦਿੰਦੇ ਆ, ਫਿਰ ਬਣ ਜਾਂਦੇ, ਹਾਂ ਲੇਕਿਨ ਮੇਰੀ ਨਜ਼ਰ 'ਚ ਜਿਹੜੇ ਉਹ ਬਚਪਨ ਵਾਲਾ ਬੂਹਾ ਹੈ, ਹਾਂ ਉਹਦੀ ਜਿਹੜੀ ਕੁੰਡੀ ਹੈ ਨਾ, ਹਾਂ ਹਾਂ ਉਹ ਵੀ ਮੈਨੂੰ ਯਾਦ ਹੈ। ਉਹ ਮੇਰੇ ਜ਼ਿਹਨ 'ਚ ਫਸੀ ਹੋਈ ਹੈ। ਅੱਛਾ। ਮੈਂ ਜਿੰਨੇ ਘਰ ਸੀ ਨਾ ਸਾਡੇ, ਹਾਂ ਹਾਂ ਮੈਂ ਉਸ ਪਿੰਡ ਦਾ ਨਕਸ਼ਾ ਬਣਾ ਕੇ ਤੁਹਾਨੂੰ ਦੇ ਸਕਦਾ ਕਿ ਆ ਫਲਾਂ ਦਾ ਘਰ ਸੀ, ਆ ਫਲਾਂ ਦਾ ਸੀ, ਆ ਫਲਾਂ ਦਾ ਸੀ, ਆ ਫਲਾਂ। ਦਿਲ ਕਰਦਾ ਜਾਣ ਨੂੰ? ਦਿਲ ਬੜਾ ਹੀ ਕਰਦਾ, ਬਹੁਤ ਕਰਦਾ। ਬੜਾ ਹੀ ਕਰਦਾ। ਹੂੰ ਕਦੀ ਟਰਾਈ ਕੀਤਾ, ਕੋਸ਼ਿਸ਼ ਕੀਤੀ ਪਿੰਡ ਜਾਵਣ ਨੂੰ, ਜਾਂ ਪਿੰਡ ਦਾ ਕੋਈ ਐਸਾ ਸ਼ਖਸ ਲੱਭਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਪਿੰਡ 'ਚ ਯਾਰ ਕੌਣ ਲੋਕ ਰਹਿੰਦੇ ਹੋਣੇ ਆ? ਜਿਹੜਾ ਵੇਖਣ ਵਾਲੀ ਗੱਲ ਹੈ ਨਾ, ਉੱਥੇ ਜਾਣ ਵਾਲੀ, ਅੱਜ ਵੀ ਦਿਲ ਬੇਕਰਾਰ ਹੈ ਇਸ ਗੱਲ ਤੋਂ ਆਏ ਹੈ। ਵੀ ਯਾਰ ਉਸ ਜਗ੍ਹਾ ਨੂੰ ਵੇਖਿਆ ਜਾਵੇ, ਹਾਂ ਉੱਥੇ ਜਾਇਆ ਜਾਵੇ। ਹੂੰ ਬਾਵਜੂਦ ਮੇਰੇ ਅੰਦਾਜ਼ੇ ਦੇ ਮੁਤਾਬਕ, ਮੇਰੇ ਤਵੱਕਲ ਦੇ ਮੁਤਾਬਕ, ਹੂੰ ਯਾਨੀ ਜਿੰਨੀ ਵੀ ਰੱਦੋ ਬਦਲ ਇਲਾਕਿਆਂ ਦੀ ਹੋ ਚੁੱਕੀ ਹੈ, ਹੂੰ ਅਗਰ ਮੈਂ ਫਤਿਹਗੜ੍ਹ ਪੰਜਤੂਰ ਚਲਾ ਜਾਵਾਂ ਹੂੰ ਜਾਂ ਬੁਰਜ ਮੁਹੰਮਦ ਸ਼ਾਹ ਚਲਾ ਜਾਵਾਂ, ਅੱਛਾ। ਤੇ ਮੈਂ ਆਪਣੇ ਘਰ ਜਾਣ ਵਾਸਤੇ, ਆਪਣੇ ਪਿੰਡ ਜਾਣ ਵਾਸਤੇ, ਬਲਕਿ ਨਾਲ ਜਾਂ 3-4 ਪਿੰਡਾਂ ਵਿੱਚ ਜਾਣ ਵਾਸਤੇ ਮੇਰੇ ਵਾਸਤੇ ਕੋਈ ਮੁਸ਼ਕਲ ਕੰਮ ਨਹੀਂ। ਮੁਸ਼ਕਿਲ ਕੰਮ ਨਹੀਂ। ਉਹ ਜੋਗਰਾਫੀਆ ਅੱਜ ਵੀ ਮੇਰੇ ਜ਼ਿਹਨ ਦੇ ਵਿੱਚ ਫਿੱਟ ਹੈ।
ਅੱਛਾ, ਵੈਸੇ ਇੱਕ ਗੱਲ ਦਿਮਾਗ ਦੇ ਵਿੱਚ ਆਈ ਹੈ, ਮੈਂ ਤੁਹਾਨੂੰ ਫਿਰ ਪਿੱਛੇ ਉਸ ਕਹਾਣੀ ਦੇ ਵਿੱਚ ਲੈ ਕੇ ਆਉਣਾ। ਜਦੋਂ ਵੱਟ ਟੁੱਕ ਹੋ ਰਹੀ ਸੀ, ਅੰਦਰ ਦੇ ਜਜ਼ਬਾਤ ਕੀ ਸਨ? ਜਿੱਦਾਂ ਹੁੰਦਾ ਨਾ, ਮੈਂ ਤੁਹਾਨੂੰ ਆਪਣੀ ਜਵਾਨੀ ਦਾ ਦੱਸ ਦੇਣਾ। ਮੈਂ ਇਸ ਕਰਕੇ ਆਪਣੇ ਨੂੰ ਇਨਕਲੂਡ ਕਰ ਰਿਹਾ ਕਿ ਜੋ ਕੁਝ ਮੈਂ ਸੋਚਦਾ ਜਾਂ ਆਪਣੇ ਪਿੰਡੇ ਤੇ ਮੈਂ ਹੰਡਾਇਆ, ਕਿ ਤੁਹਾਡੀ ਜਵਾਨੀ ਵੇਲੇ ਤੁਹਾਡੇ ਵੀ ਹੋਏ ਸੀਗੇ। ਜਦੋਂ ਅਸੀਂ ਜਵਾਨ ਹੁੰਦੇ ਸੀ, ਸਕੂਲ ਦੇ ਵਿੱਚ ਕੋਈ ਨਿੱਕੀ ਮੋਟੀ ਗੱਲ ਤੇ ਲੜਾਈ ਹੁੰਦੀ ਸੀ ਤੇ ਅਸੀਂ ਕਹਿੰਦੇ ਯਾਰ ਤੂੰ ਬਾਹਰ ਤੇ ਮਿਲ ਸਾਨੂੰ। ਉਹੀ ਗੱਲ ਜ਼ਿੰਦਗੀ ਦੇ ਵਿੱਚ ਇਹ ਹੈ ਸੀ ਕਿ ਯਾਰ ਮੈਂ ਬਾਹਰ ਆਇਆ ਜਾਂ ਮੈਂ ਆਪਣੇ ਵਤਨ ਚਲਾ ਗਿਆ, ਮੈਂ ਇਹਨਾਂ ਦੀ ਐਸੀ ਤੈਸੀ ਖੜਕਾ ਦੇਣੀ। ਜਜ਼ਬਾਤ ਇਦਾਂ ਦੇ ਹੈ ਸੀ, ਇਹ ਤੇ ਜਜ਼ਬਾਤ ਹੈ ਸੀ। ਔਰ ਅੱਜ ਕੀ ਸੋਚਦੇ ਹੋ ਪੌਣੀ ਸਦੀ ਬਾਅਦ, ਉਹ ਆਉਣ ਵਾਲੀ ਪੀੜ੍ਹੀ ਦੇ ਵਿੱਚ ਵੀ ਉਹ ਜਜ਼ਬਾਤ ਜਿਹੜੇ ਨੇ ਮੌਜੂਦ ਨੇ? ਜਿਹੜੀ ਅੱਜ ਵੀ ਜਜ਼ਬਾਤ ਦੀ ਤਰਜਮਾਨੀ ਸਿਰਫ ਇੱਥੋਂ ਸਮਝ ਲਓ। ਮੈਨੂੰ ਅਗਰ ਇੱਕ ਬੰਦਾ ਇਹ ਗੱਲ ਆਖੇ, ਬਾਵਜੂਦ ਇਸ ਗੱਲ ਦੇ ਕਿ ਮੈਂ ਇੰਤਹਾਈ ਅੱਲਾ ਦੀ ਰਹਿਮਤ ਹੈ, ਅੱਲਾਹ ਤਾਲਾ ਦੀਆਂ ਤਮਾਮ ਤਰ ਨੇਮਤਾਂ ਮਿਹਰਬਾਨ ਨੇ, ਕੋਈ ਸ਼ੱਕ ਸ਼ੁਬਾ ਮੈਨੂੰ ਮੇਰੀ ਜ਼ਾਤ ਦੀ ਹੱਦ ਤੱਕ ਅਗਰ ਮੈਨੂੰ ਇਹ ਇਜਾਜ਼ਤ ਹੋਵੇ ਕਿ ਮੈਂ ਚੀਚਾ ਵਤਨੀ ਸ਼ਹਿਰ 'ਚ ਰਹਿਣਾ, 50-12 ਚ ਰਹਿਣਾ, 51-12 ਚ ਰਹਿਣਾ, 28-11 ਚ ਰਹਿਣਾ ਜਾਂ ਮਡਾਰਾਂ 'ਚ ਰਹਿਣਾ, ਤੇ ਮੈਂ ਆਪਣੀ ਇੱਕ ਮੰਜੀ ਲੈ ਕੇ ਮਡਾਰਾਂ ਜਾ ਕੇ ਓਏ ਹੋਏ 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 ਬਾਬਾ ਜੀ, ਕੀ ਬਾਤ ਵੱਡੀ ਗੱਲ ਕਰ। ਹੁਣ ਇਸ ਤੋਂ ਬਾਅਦ ਜਿਹੜੇ ਨੇ ਸਾਰੇ ਸਵਾਲ ਸਾਡੇ ਕੋਲ ਮੁੱਕ ਜਾਂਦੇ ਆ। ਕੀ ਬਾਤ ਹੈ ਤੁਹਾਡੀ। ਲੋ ਜੀ, ਇਹ ਉਹ ਗੱਲਾਂ ਨੇ, ਇਹ ਉਹ ਬਾਤਾਂ ਨੇ, ਇਹ ਉਹ ਫੀਲਿੰਗਸ ਨੇ, ਇਹ ਉਹ ਜਜ਼ਬਾਤ ਨੇ ਜੋ ਅਸੀਂ ਅਲਫਾਜ਼ ਦੇ ਰਾਹੀਂ ਇਹਨਾਂ ਬਿਆਨ ਨਹੀਂ ਕਰ ਸਕਦੇ, ਲੇਕਿਨ ਬਜ਼ੁਰਗਾਂ ਦੀ ਇੱਕ ਗੱਲ ਨੇ ਜਿਹੜਾ ਹੈ ਨਾ, ਉਹ ਸਾਨੂੰ ਸਾਡੇ ਬਿਲਕੁਲ ਉੱਥੇ ਸਾਡੀ, ਮੈਂ ਉਸ ਪਿੰਡ ਨੂੰ ਤਾਂ ਨਹੀਂ ਵੇਖਿਆ, ਲੇਕਿਨ ਚੂँਕਿ ਬਜ਼ੁਰਗ ਜੁੜੇ ਨੇ, ਇਸ ਗੱਲਾਂ ਨੂੰ ਉਹ ਲੋਕ ਫੀਲ ਕਰ ਸਕਦੇ ਨੇ ਜਿਹੜੇ ਬਾਹਰ ਜਾ ਕੇ ਨੌਕਰੀਆਂ ਕਰਦੇ ਨੇ, ਬਾਹਰ ਕਮਾ ਕੇ ਆਪਣੇ ਘਰਾਂ ਨੂੰ ਭੇਜਦੇ ਆ। ਤੇ ਜਦੋਂ ਈਦ ਆਉਂਦੀ ਹੈ, ਪਿਛਲੇ ਦਿਨਾਂ 'ਚ ਈਦ ਆਈ ਸੀ ਤੇ ਮੈਂ ਆਪਣੇ ਦੋਸਤ ਨਾਲ ਗੱਪਸ਼ਪ ਕਰ ਰਿਹਾ ਸੀ ਤੇ ਉਹ ਕਹਿੰਦਾ ਯਾਰ ਸਾਡੇ ਜਜ਼ਬਾਤ ਤੂੰ ਕਿੱਦਾਂ ਜਾਣ ਸਕਦਾ। ਉਹੀ ਗੱਲ ਕਿ ਇਹਨਾਂ ਦੇ ਜਜ਼ਬਾਤ ਜਿਹੜੇ ਨੇ ਉਹ ਇਹੀ ਜਾਣ ਸਕਦੇ ਆ। ਵੈਸੇ ਬਜ਼ੁਰਗੋ, ਤੁਸੀਂ ਕੀ ਸਮਝਦੇ ਹੋ? ਪੰਜਾਬ ਤੇ ਸਾਡਾ ਪਹਿਲੇ ਸਾਰਾ ਇੱਕ ਹੀ ਸੀਗਾ। ਤੁਸੀਂ ਕੀ ਸਮਝਦੇ ਹੋ ਹੁਣ ਜੋ ਦੋਵਾਂ ਮੁਲਕਾਂ ਵਾਲੇ ਪਾਸੇ ਪੰਜਾਬ ਨਾਲ ਹੋ ਰਿਹਾ ਹੈ, ਜਾਂ ਜੋ ਪੰਜਾਬ ਦੀ ਇੱਕ ਆਪਣੀ ਤਾਰੀਖ ਹੈ, क्या ਉਹਦੇ ਮੁਤਾਬਕ ਪੰਜਾਬ ਗਰੋਥ ਕਰ ਰਿਹਾ ਹੈ ਜਾਂ ਪੰਜਾਬ ਦੇ ਵਿੱਚ ਆਪਣੀ ਏਡੀ ਤਾਕਤ ਹੈ ਜਾਂ ਨਹੀਂ? ਤੁਸੀਂ ਸਮਝ ਲਓ ਕਿ ਪੰਜਾਬ ਹੁਣ ਵੰਡਿਆ ਗਿਆ, ਪੰਜਾਬ ਦੇ ਸਾਰੇ ਵਾਸਤੇ ਜੀ ਸਾਰੇ ਦਾ ਹਾਲਾਤ ਐਸੇ ਨਹੀਂ, ਕਿਉਂਕਿ ਸਮਝ ਲਓ ਇਹਦਾ ਦੂਸਰਾ ਰੁਖ ਉਹ ਹੈ ਮੇਰੀ ਗੱਲ ਦਾ ਹੈ। ਹਾਂ, ਮੇਰੇ यानी जहाँ तक मेरी खबरों सुनने का या अखबारात पढ़ने वगैरह का ताल्लुक है, इस हद तक मशरकी पंजाब के अंदर भी सरे दस मौजूदा वक्त मैनू कोई ऐसा लीडर नहीं नज़र आ रहा कि जरा पंजाब सारी नू एक फैसले के उत्ते इकट्ठा करके, ते हालांकि उहदे विच एक जज्बा उस पासे ज़्यादा है, क्योंकि सिख बरादरी नू एक एहसास होया कि साड़ी एक गलती हुई है, अभी अपने नालों बखरे हो गए। इस एहसास के नतीजे नाल ना उस पासे ज़्यादा कामयाबी के इम्कानात ने। उधर ते रह गई पंजाब, मगरबी पंजाब च इस वे कोई ऐसा लीडर मैंने नज़र नहीं आ रहा। देखो ये एक जज्बाती गल है, वो देखो जी उस पंजाब में इकट्ठा करिए, इस पंजाब में इकट्ठा ओ मुल्क के खिलाफ गल हो गई नहीं। मुल्क के खिलाफ मुल्क सोचते रहते हैं कि मुल्क किवें चलते हैं। हाँ जी, मुल्क किवें चलते हैं। किसी वे पंजाब कला मुल्क सी, कोई दिल्ली के मतहत नहीं सी हैगा, नहीं बस फिर कभी दिल्ली के मतहत है, कभी कश्मीर कला मुल्क सी, अज वंडिया पिया। मगर पंजाब भी इकट्ठा हो सकता है, नज़रिया भी कायम रह सकता है। सिख का नज़रिया बहुत करीब है इस्लाम के, सिख का अपना नज़रिया कायम रह के, मुसलमान का अपना नज़रिया कायम रह के पंजाब इकट्ठा हो सकता है। मगर अजे तक मैंने कोई लीडर नहीं नज़र आ रहा। चलो मेरे सवाल का मकसद है नहीं सी, लेकिन फिर भी तुसी जो गल कीती है वो तुसी बड़ी तुहाडी गल जिहड़ी है वो वजन रखती है कि वाकई साडे कोल कोई इस तरह का लीडर नहीं है जो पंजाबीयत की गल करदा होवे दोवें पासे। तो बजुर्गो तुहाडा बहुत बहुत शुक्रिया, तुहाडे जज्बात राहीं आपां कोशिश करांगे कि जिहड़ा साडा पुराना पंजाब सी, जिहड़ी साडी पुरानी रैतल सी, सभ्याचार सी, जिहड़ा साडा पुराना भाईचारा सी, बेशक तुहाडा सिखां नाल तुहाडा बचपन नहीं गुजरिया, हिंदुआं नाल तुहाडा बचपन नहीं गुजरिया, लेकिन पिंड ते तुहाडा उत्थे है ना।
ਉਹ ਪਿੰਡ ਦੇ ਨਾਲ ਤੇ ਤੁਹਾਡੇ ਜਜ਼ਬਾਤ ਨੇ, ਉਹਨਾਂ ਜਜ਼ਬਾਤ ਨਾਲ ਇਹ ਗੱਲ ਹੋ ਰਹੀ ਹਾਂ ਕਿ ਬਾਵਜੂਦ ਇਸ ਗੱਲ ਦੇ ਵੀ ਸਿੱਖਾਂ ਨੇ ਕਤਲੇਆਮ ਕੀਤਾ, ਹਾਂ ਇਹਦੇ ਬਾਵਜੂਦ ਸਿੱਖਾਂ ਨਾਲ ਹਮਦਰਦੀ ਜਿਹੜੀ ਹੈ ਨਾ ਅੱਜ ਵੀ ਹੈ। ਅੱਛਾ ਸਿੱਖ ਉਹ ਪਰਲੇ ਪਾਸੇ ਕਹਿੰਦੇ ਆ ਕਿ ਤੂੰ ਉਹਨਾਂ ਦੀ ਸਪੋਰਟ ਜ਼ਿਆਦਾ ਕਰਦਾ, ਸਾਨੂੰ ਮੁਸਲਮਾਨਾਂ ਨੇ ਕਤਲ ਕੀਤਾ। ਅਸੀਂ ਦਰਮਿਆਨ 'ਚ ਫਸੇ ਹਾਂ। ਨਹੀਂ, ਅਸੀਂ ਸਿੱਖਾਂ ਦੀ ਅੱਜ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੈਂ ਬਾਰਡਰ ਦੇ ਉੱਤੇ ਇੱਕ ਮੇਰਾ ਤਾਰੀਖੀ ਡਿਊਟੀ ਰਹੀ ਹੈ ਕਿਸਮ ਦੀ। ਅੱਛਾ ਇਹ 3000 ਏਕੜ ਰਕਬਾ ਹਾਂ ਗਵਰਨਮੈਂਟ ਦਾ, ਉਹ ਮੇਰੇ ਸਪੁਰਦਾਰੀ 'ਚ ਦੇ ਦਿੱਤਾ, ਅੱਛਾ ਜਿਹੜਾ ਬਿਲਕੁਲ ਲਕੀਰ ਦੇ ਉੱਤੇ ਨਾਲ ਸੜਕ ਦੇ ਉੱਤੇ 6 ਮੀਲ ਲੰਬਾ ਤੁਰਿਆ ਸੀ। ਅੱਛਾ ਰਕਬਾ ਮੈਂ ਸ਼ਾਮ ਸਵੇਰੇ ਜਿਸ ਵੇਲੇ ਮੈਨੂੰ ਸਿੱਖ ਸਿਪਾਹੀ ਨਜ਼ਰ ਆਉਂਦਾ ਸੀ ਮੈਂ ਖੁਸ਼ ਹੋ ਜਾਂਦਾ ਸੀ। ਜਿਹੜੇ ਹਿੰਦੂ ਉਹਦੇ ਨਾਲ ਮੈਂ ਗੱਲ ਨਹੀਂ ਸੀ ਕਰਦਾ, ਸਿੱਖਾਂ ਨਾਲ ਮੈਂ ਗੱਪ-ਸ਼ੱਪ ਲਾਈ ਰੱਖਦਾ ਸੀ ਸ਼ਾਮ ਸਵੇਰੇ। ਅਸੀਂ ਬਾਰਡਰ ਦੇ ਉੱਤੇ ਗੱਲਾਂ ਬਾਤਾਂ ਕਰੀ ਰੱਖਦੇ, ਉਦੋਂ ਇੰਨਾ ਪਾਬੰਦੀ ਨਹੀਂ ਸੀ ਹੈਗੀ ਇਸ ਤਰ੍ਹਾਂ। ਉਹਨਾਂ ਨੂੰ ਮਜ਼ਾਕ ਵੀ ਕਰੀ ਰੱਖਣਾ, ਸਿੱਖਾਂ ਨੂੰ ਮਜ਼ਾਕ ਕਰੀ ਰੱਖਣਾ, ਹੁਣ ਸਾਨੂੰ ਮਜ਼ਾਕ ਕਰੀ ਰੱਖਣਾ, ਹੁੰਦੇ ਰਹੇ, ਐਸਾ ਚੱਲਦਾ ਰਹਿੰਦਾ ਸੀ, ਉਧਰ ਚੱਲਦਾ। ਅੱਛਾ, ਸਿੱਖਾਂ ਦੇ ਖਿਲਾਫ ਨਫ਼ਰਤ ਜਿਹੜੀ ਹੈ ਨਾ ਉਹ ਮੁਸਲਮਾਨਾਂ 'ਚ ਨਹੀਂ ਹੈਗੀ। ਹਿੰਦੂ ਦੇ ਖਿਲਾਫ ਨਫ਼ਰਤ ਹੈ, ਹਿੰਦੂ ਨੇ ਨਫ਼ਰਤ ਪੈਦਾ। ਮੈਂ ਵੇਖਿਆ ਵਾ ਕਿ ਮੈਂ ਜਿੰਨੇ ਬਜ਼ੁਰਗਾਂ ਦੀ ਮੇਰੀ ਪਰਸਨਲ ਵਿਊਜ਼ ਕੋਈ ਨਹੀਂ ਹੈ ਉਹਨਾਂ ਦੇ ਖਿਲਾਫ। ਮੈਂ ਕਿਉਂਕਿ ਇੱਕ ਹੋਸਟ ਹਾਂ, ਮੈਂ ਕਿਸੇ ਦੇ ਖਿਲਾਫ ਗੱਲ ਨਹੀਂ ਕਰ ਸਕਦਾ, ਨਾ ਮੈਂ ਮੁਸਲਮਾਨ ਦੇ ਖਿਲਾਫ ਹਾਂ, ਨਾ ਮੈਂ ਸਿੱਖ, ਨਾ ਮੈਂ ਹਿੰਦੂ। ਲੇਕਿਨ ਮੈਂ ਇੱਕ ਚੀਜ਼ ਜ਼ਿਆਦਾ ਮਹਿਸੂਸ ਕੀਤੀ ਹੈ ਲੈਂਦੇ ਵਾਲੇ ਪਾਸੇ ਕਿ ਹਿੰਦੂਆਂ ਦੇ ਖਿਲਾਫ ਨਫ਼ਰਤ ਜ਼ਿਆਦਾ ਪਾਈ ਜਾਂਦੀ ਹੈ। ਕੋਈ ਸਾਡਾ ਹਿੰਦੂ ਵੀਰ ਹੋਵੇ ਤੇ ਇਹਦੇ ਉੱਪਰ ਕੰਮ ਉਹਨੂੰ ਕਰਨਾ ਚਾਹੀਦਾ, ਪਿਆਰ ਮੁਹੱਬਤ ਵਧਾਉਣੀ ਚਾਹੀਦੀ ਹੈ। ਅੱਛਾ ਬਜ਼ੁਰਗੋ, ਮੈਨੂੰ ਇਹ ਦੱਸੋ, ਆਪਾਂ ਬੈਠੇ ਹਾਂ ਜੀ ਇਸ ਵੇਲੇ ਜਿਹਨੂੰ ਵਾਈਟ 골ਡ ਵੀ ਕਿਹਾ ਜਾਂਦਾ ਹੈ। ਹਾਂ ਮੇਰੇ ਪਿੱਛੇ ਟਿੰਡੇ ਲੱਗ ਚੁੱਕੇ ਨੇ ਕਪਾਹ ਨੂੰ, ਤੇ ਇਹ ਕਿਆ ਸਿਰਫ ਨੀਲੀ ਬਾਰ ਜਾਂ ਗੰਜੀ ਬਾਰ ਤੱਕ ਮਹਦੂਦ ਹੈ ਜਾਂ ਕਿੰਨੇ ਕੁ ਇਲਾਕੇ ਤੇ ਪਾਕਿਸਤਾਨ ਦੇ ਵਿੱਚ ਇਹ ਹੁੰਦਾ ਹੈ ਜ਼ਿਆਦਾ? ਇਹ ਨੀਲੀ ਬਾਰ ਗੰਜੀ ਬਾਰ ਤੇ ਮਹਦੂਦ ਨਹੀਂ ਹੈਗਾ। ਇਹ ਤੇ ਜਿਹੜੀ ਆਪਣੀ ਤੇਰੀ ਸਾਂਦਲ ਬਾਰ ਹੈ ਨਾ, ਸਾਂਦਲ ਬਾਰ ਵਿੱਚ ਵੀ ਕੁਛ ਅਰਸਾ ਇਹਨੇ ਵਿੱਚੋਂ ਵਕਫਾ ਪਿਆ ਜਦੋਂ ਉੱਥੇ ਆਪਣੀ ਸੇਮ ਆਈ ਹੈ। ਹਾਂ, ਵਰਨਾ ਸਾਂਦਲ ਬਾਰ ਜਿਹੜੀ ਹੈ ਇਹਦੇ ਵਿੱਚ ਵੀ ਕਪਾਹ ਇਸ ਤਰ੍ਹਾਂ ਹੀ ਹੁੰਦੀ ਸੀ। ਸਾਡੇ ਨਨਕਾਣਾ ਸਾਹਿਬ ਦੇ ਵਿੱਚ ਸਾਡੇ ਵੱਡੇ ਦੱਸਦੇ ਆ ਕਿ ਕਪਾਹ ਬੀਜੀ ਜਾਂਦੀ ਸੀ, ਹੁਣ ਪਤਾ ਨਹੀਂ ਉਸ ਪਾਸੇ ਕੀ ਹੋ ਗਿਆ। ਹੁਣ ਵੀ ਹੁਣ ਜ਼ਰਾ ਉਧਰ ਧਾਨ ਜ਼ਿਆਦਾ ਕਰਦੇ ਨੇ, ਉਹ ਥੱਲੇ ਜ਼ਮੀਨ ਦਾ ਕੋਈ ਮਤਲਬ ਪਾਣੀ ਜਿਹੜਾ ਨਾ ਹੋ ਗਿਆ, ਨੀਚੇ ਹੋ ਗਿਆ, ਨੀਚੇ ਨਹੀਂ। ਇੱਕ ਵਾਰੀ ਸੇਮ ਆ ਚੁੱਕੀ ਉੱਥੇ। ਅੱਛਾ, ਸੇਮ ਆ ਕੇ ਸੇਮ ਆਉਣ ਦੀ ਵਜ੍ਹਾ ਨਾਲ ਦੁਬਾਰਾ ਜਿਹੜਾ ਨਾ ਉਹ ਧਾਨ ਦੀ ਫਸਲ ਵਾਸਤੇ ਉਹ ਜ਼ਮੀਨ ਜਿਹੜੀ ਹੈ ਨਾ ਉਹ ਕਾਬਲ ਹੈ, ਤੇ ਕਪਾਸ ਦੀ ਫਸਲ ਨਹੀਂ। ਕਪਾਸ ਦੀ ਫਸਲ ਜਿਹੜੀ ਹੈ ਨਾ ਪੰਜਾਬ ਵਿੱਚ ਕਰੀਬ ਕੋਈ ਜ਼ਿਲ੍ਹਾ ਐਸਾ ਨਹੀਂ ਜਿਹਦੇ ਵਿੱਚ ਟੋਟਲੀ ਤੌਰ ਤੇ ਕਪਾਹ ਨਾ ਹੁੰਦੀ ਹੋਵੇ। ਅੱਛਾ, ਹਾਂ, ਜੁਜ਼ਵੀ ਤੌਰ ਤੇ ਜਿਹੜੇ ਜ਼ਿਲ੍ਹਿਆਂ 'ਚ ਨਹੀਂ ਹੁੰਦੀ ਨਾ, ਜੁਜ਼ਵੀ ਤੌਰ ਤੇ ਪੰਜਾਬ ਦੇ ਉਹਨਾਂ ਜ਼ਿਲ੍ਹਿਆਂ ਵਿੱਚ ਵੀ ਕਪਾਹ। ਇਹਦੀ ਕਾਸ਼ਤਕਾਰੀ ਥੋੜੀ ਜਿਹੀ ਮੁਸ਼ਕਿਲ ਹੈ ਜਾਂ ਇਹਦਾ ਟਾਈਮ ਪੀਰੀਅਡ ਜ਼ਿਆਦਾ ਹੈ? ਯਾਰ ਮੁਸ਼ਕਿਲ ਇਹ ਹੁਣ ਹੋਇਆ, ਪਹਿਲੇ ਕੋਈ ਮੁਸ਼ਕਿਲ ਨਹੀਂ ਸੀ। ਅੱਛਾ, ਜਦੋਂ ਬਿਮਾਰੀਆਂ ਆਉਣ ਲੱਗੀਆਂ ਨਾ, ਇੱਕ ਬੀਜ ਬਾਹਰ ਦਾ ਆਇਆ ਤੇ ਉਹਨੇ ਬਿਮਾਰੀ ਪੈਦਾ ਕੀਤੀ, ਉਹ ਸਪਰੇ ਵਗੈਰਾ ਦੀ ਵਜ੍ਹਾ ਤੇ ਮੁਸ਼ਕਿਲ ਹੋਇਆ, ਵਰਨਾ ਇਹਦੀ ਕਾਸ਼ਤਕਾਰੀ ਬੜੀ ਆਸਾਨ ਤੇ ਬੜਾ ਸੌਖਾ ਕੰਮ ਹੈ। ਕਾਸ਼ਤਕਾਰੀ ਇਹਦੀ ਇੰਤਹਾਈ ਆਸਾਨ, ਅੱਜ ਵੀ ਇੰਤਹਾਈ ਆਸਾਨ। ਤੁਸੀਂ ਛਟਾ ਮਾਰੋ, ਆ ਜਾਓ ਹਾਲ ਤੇ ਛਾੜ ਮਾਰੋ, ਛਾੜ ਮਾਰ ਕੇ ਚਲੇ ਜਾਓ, ਉਗਰਿਆ ਆਏਗਾ, ਅੱਲਾ ਖੈਰ ਤਲਾ ਪਾਣੀ ਦਿੱਤੀ ਰੱਖੋ। ਚੁਣਾਈ ਇਹਦੀ ਕਰਨੀ ਹੈ। ਇਹ ਹੁਣ ਸਪਰੇ ਵਗੈਰਾ ਕਰਨੀ ਪੈ ਗਈ ਹੈ, ਪਹਿਲੇ ਤਾਂ ਸਿਰਫ ਚੁਣਾਈ ਸੀ। ਹਾਂ, ਕੋਈ ਰੌਲਾ ਨਹੀਂ ਸੀ। ਕਿਉਂਕਿ ਹੁਣ ਇੱਕ ਕਿੱਲੇ ਦੇ ਵਿੱਚ ਕਿੰਨੀ ਕੁ ਨਿਕਲ ਆਉਂਦੀ ਹੈ? ਕਿੱਲੇ ਦੇ ਵਿੱਚ ਮੁਖਤਲਿਫ ਇਲਾਕਿਆਂ 'ਚ 20 ਮਣ ਤੋਂ ਵੀ ਚੱਲ ਪੈਂਦੀ ਹੈ। ਅੱਛਾ, 20 ਮਣ ਤੋਂ ਚੱਲ ਕੇ 60 ਮਣ ਤੱਕ, 70 ਮਣ ਤੱਕ ਕਿੱਲੇ ਦੀ ਮੇਰੇ ਵੇਖਣ 'ਚ ਹੋਈ ਹੈ। ਅੱਛਾ, ਹਾਂ। ਇਸ ਇਲਾਕੇ 'ਚ ਕਿੰਨੀ ਹੁੰਦੀ ਹੈ? ਇਸ ਇਲਾਕੇ 'ਚ ਆਮ ਤੌਰ 'ਤੇ 30 ਤੋਂ ਲੈ ਕੇ 50 ਤੱਕ ਚਲੀ ਜਾਂਦੀ ਹੈ। 30 ਤੋਂ 50 ਤੱਕ। ਤੇ ਇਹਦੇ ਮੇਰਾ ਖਿਆਲ ਹੈ ਕੋਈ 8-10 ਹਜ਼ਾਰ ਇਹਦੀ ਕੀਮਤ ਵੀ ਹੈ। ਹਾਂ, ਬੜੀ ਕੀਮਤ ਆਪਣਾ ਇਹ ਮਨ ਦੀ। ਤੇ ਇਹ ਚੜ੍ਹਦੇ ਪੰਜਾਬ ਵੀ ਕਾਫੀ ਜਾਂਦਾ ਹੈ। ਨਮਕ ਹੋ ਗਿਆ, ਸੀਮਟ ਹੋ ਗਿਆ, ਕਪਾਹ ਹੋ ਗਿਆ, ਜਿਪਸਮ ਹੋ ਗਿਆ, ਚੜ੍ਹਦੇ ਪਾਸੇ ਬਹੁਤ ਜਾਂਦਾ ਕਿਉਂਕਿ ਉਹਨਾਂ ਦੀ ਮਾਰਕੀਟ ਤਗੜੀ ਹੈ ਔਰ ਇੱਥੇ ਕਪਾਹ ਬਹੁਤ ਜ਼ਿਆਦਾ ਹੁੰਦਾ ਹੈ ਇਸ ਇਲਾਕੇ ਦੇ ਵਿੱਚ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਹਿਸਟਰੀ 'ਤੇ ਵੀ ਆਪਣੀ ਦਸਤਰਸ ਰੱਖਦੇ ਹੋ ਤੇ ਉਹਦੀਆਂ ਵੀ ਕੁਝ ਗੱਲਾਂ, ਕੁਝ ਤੁਹਾਡੇ ਪਿੰਡ ਦੀਆਂ ਗੱਲਾਂ, ਤੁਹਾਡੀਆਂ ਯਾਦਾਂ, ਤੁਹਾਡੇ ਜਜ਼ਬਾਤ ਰਾਹੀਂ ਆ। ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਰੈਲੀਵੈਂਟ ਅਥਾਰਟੀ ਨੇ ਦੋਵਾਂ ਮੁਲਕਾਂ ਦੀ, ਉਹਨਾਂ ਨੂੰ ਆਪਾਂ ਜ਼ਰੂਰ ਇੰਨਾ ਕੁ ਪੈਗਾਮ ਦੇਵਾਂਗੇ ਕਿ ਇਸ ਤਰ੍ਹਾਂ ਦੇ ਇੰਟਰਵਿਊ ਜ਼ਰੂਰ ਵੇਖੋ, ਇਹਨਾਂ ਬਜ਼ੁਰਗਾਂ ਦੇ ਜਜ਼ਬਾਤ ਜ਼ਰੂਰ ਵੇਖੋ। ਇਹਨਾਂ ਨੇ ਇਸ ਉਮਰ ਦੇ ਵਿੱਚ ਉੱਥੇ ਜਾ ਕੇ ਕੀ ਕਰ ਲੈਣਾ ਵਾ? ਕੁਝ ਵੀ ਨਹੀਂ। ਜ਼ਿੰਦਗੀ ਦੇ 7 ਸਾਲ ਉੱਤੇ ਗੁਜ਼ਾਰੇ, 8 ਸਾਲ, 75 ਸਾਲ ਇੱਥੇ ਹੋ ਗਏ, ਫਿਰ ਵੀ ਮਰਨ ਵਾਸਤੇ ਬਜ਼ੁਰਗਾਂ ਨੇ ਕਿਹਾ ਕਿ
ਆਪਣੀ ਚਾਰ ਪਾਈ ਦੇ ਨਾਲ ਮੈਂ ਉੱਥੇ ਨਹੀਂ ਉਹ 7 ਸਾਲ ਵੀ ਜਿਹੜੇ ਯਾਰ ਉਹ ਚੋਂ ਜਿਹੜੇ 3-4 ਸਾਲ ਹੈ ਉਹੀ ਤੇ ਹੈ ਪਹਿਲੀ ਜਮਾਤ ਉੱਤੇ ਪੜ੍ਹੀ ਦੂਜੀ ਜਮਾਤ ਪੜ੍ਹੀ ਉਹੀ ਤਾਂ ਕੋਈ ਉਦੋਂ ਪਹਿਲੇ ਸਾਨੂੰ ਕੋਈ ਪਤਾ ਵੀ ਮਾਂ ਨੇ 2 ਲਿੱਤਰ ਦੇਣੇ ਤੇ ਚੱਲ ਉੱਥੇ ਚੱਲ ਕੇ ਬਹਿ ਹਾਂ ਉਹ ਤਾਂ ਪਹਿਲੀ ਜ਼ਿੰਦਗੀ ਉੱਥੇ 2 ਸਾਲ ਦੀ 3 ਸਾਲ ਦੀ ਜ਼ਿੰਦਗੀ ਹੈ ਉਹ ਹੂੰ ਮਗਰ ਉਹ ਜਿੱਥੇ ਬੰਦਾ ਦੀ ਪਦਾਇਸ਼ ਹੁੰਦੀ ਹੈ ਨਾ ਹੂੰ ਉਹਦੇ ਨਾਲ ਉਸ ਬੰਦੇ ਦਾ ਜਜ਼ਬਾਤੀ ਹਾਂ ਤਲਕ ਬਣਦਾ ਉਹ ਮਿੱਟੀ ਜਿਹੜੀ ਆ ਉਹ ਜਿਸਮ ਦੇ ਵਿੱਚ ਉਹ ਹੁੰਦੀ ਮਿੱਟੀ ਜਿਸਮ ਵਿੱਚ ਸਮਾ ਜਾਂਦੀ ਸਮਾ ਜਾਂਦੀ ਹੈ ਹੁਣ ਇਹ ਗੱਲ ਜਿਹੜੀ ਮੈਂ ਆਪਣੀ ਔਲਾਦ ਨੂੰ ਆਖਾਂ ਦੀ ਉਹ ਆਖਣਗੇ ਵੀ ਇਹਦਾ ਦਿਮਾਗ ਖਰਾਬ ਹੋ ਗਿਆ ਹਾਂ ਵੀ ਇਹ ਸਾਰਾ ਸਭ ਕੁਝ ਇੱਥੇ ਆਪਣਾ ਆਪ ਨੂੰ ਕੇ ਇੱਥੇ ਛੱਡ ਕੇ ਤੇ ਉੱਥੇ ਕਹਿੰਦਾ ਜਾ ਕੇ ਮੰਜੀ ਢਾ ਕੇ ਬਹਿ ਜਾਓ ਜਾਮਣ ਦੇ ਥੱਲੇ ਸਾਰੀ ਜ਼ਿੰਦਗੀ ਇੱਥੇ ਜਿਹੜੀ ਆ ਉਹ ਗੁਜ਼ਾਰਦੀ ਹੈ ਤੇ ਹੁਣ ਬਹੁਤ ਸਾਰੇ ਲੋਕ ਸਾਡੇ ਕੁਝ ਗੱਲਾਂ ਦੇ ਉੱਪਰ ਕਿਉਂਕਿ ਸਾਡੇ ਪਰਸਨਲ ਓਪੀਨੀਅਨ ਨੇ ਸਾਡੀ ਪਰਸਨਲ ਰਾਏ ਹੈ ਸਾਡੀ ਖੁਦ ਦੀ ਰਾਏ ਹੈ ਖੁਦ ਦੀ ਸੋਚ ਹੈ ਅਸੀਂ ਕਿਸੇ ਦੇ ਉੱਪਰ ਇਹਨੂੰ ਜਿਹੜਾ ਹੈ ਉਹ ਨਹੀਂ ਕਰਦੇ ਲੇਕਿਨ ਇੰਨੀ ਕੁ ਜ਼ਰੂਰ ਰਿਕੁਐਸਟ ਹੈ ਦੋਵਾਂ ਪਾਸੇ ਦੀ ਰੈਲੇਵੈਂਟ ਅਥਾਰਟੀਜ਼ ਨੂੰ ਇੰਨੀ ਕੁ ਜਿਹੜੇ ਸਾਡੇ ਕੋਲ ਕੁਛ ਕੁ ਲੋਕ ਰਹਿ ਚੁੱਕੇ ਨੇ ਆਪਾਂ ਇੰਨੀ ਕੋਸ਼ਿਸ਼ ਕਰਦੇ ਹਾਂ ਜੰਗ ਵਾਸਤੇ ਇੰਨਾ ਸਮਾਨ ਅਸੀਂ ਤਿਆਰੀ ਕੀਤੀ ਹੋਈ ਹੈ ਤੇ ਕਿਉਂ ਨਾ ਮੁਹੱਬਤ ਵਾਸਤੇ ਕੋਈ 1 ਮਹੀਨਾ ਹੀ ਰੱਖ ਲਈਏ 1 ਦਿਨ ਹੀ ਰੱਖ ਲਈਏ ਜਿੱਥੇ ਇਹਨਾਂ ਬਜ਼ੁਰਗਾਂ ਨੂੰ ਜਾਣ ਦੀ ਉੱਥੇ ਇਜਾਜ਼ਤ ਹੋਵੇ ਆ ਜਾ ਸਕਣ ਉਹ ਜਿਹੜੇ ਰਿਸ਼ਤੇ ਪੁਰਾਣੇ ਟੁੱਟ ਚੁੱਕੇ ਨੇ ਚਲੋ ਉਹ ਬਹਾਲ ਹੋ ਸਕਣ ਕੋਈ ਇਹ ਦੁੱਖ ਆਪਣੇ ਉਹਨਾਂ ਬਜ਼ੁਰਗਾਂ ਨੂੰ ਸੁਣਾਉਣ ਜਿਹੜੇ ਇੱਥੋਂ ਗਏ ਆ ਉਹ ਆਪਣੇ ਬਜ਼ੁਰਗਾਂ ਨੂੰ ਸੁਣਾਉਣ ਤਾਂ ਕਿ ਇਹ ਜਿਹੜੀਆਂ ਯਾਦਾਂ ਨੇ ਸਦਾ ਬਹਾਰ ਰਹਿ ਸਕਣ ਬਹੁਤ ਸਾਰੀਆਂ ਮੈਨੂੰ ਬਹੁਤ ਸਾਰੇ ਬਜ਼ੁਰਗ ਮਿਲਦੇ ਆ ਬੱਚੇ ਮਿਲਦੇ ਆ ਬਹੁਤ ਸਾਰੇ ਵੀਰ ਮੇਰੇ ਮਿਲਦੇ ਆ ਉਹ ਕਹਿੰਦੇ ਯਾਰ ਮੇਰੇ ਦਾਦਾ ਜੀ ਹੁੰਦੇ ਸੀ ਤੇ ਉਹ ਦੱਸਦੇ ਸੀ ਤੇ ਹੁਣ ਦਾਦਾ ਜੀ ਹੈ ਨਹੀਂ ਤੇ ਅਸੀਂ ਤੁਹਾਨੂੰ ਕੀ ਦੱਸੀਏ ਲੇਕਿਨ ਉਹ ਬਹੁਤ ਸਾਰੀਆਂ ਗੱਲਾਂ ਹਿਸਟਰੀ ਦੇ ਬਹੁਤ ਸਾਰੇ ਪੰਨੇ ਅਸੀਂ ਖੋ ਚੁੱਕੇ ਹਾਂ ਜਿਹੜੇ ਸਾਡੇ ਕੋਲ ਕੁਛ ਕੁ ਪੰਨੇ ਆ ਚਲੋ ਇਹਦੇ ਰਾਹੀਂ ਕੋਈ ਪੰਜਾਬ ਦੀ ਅਸੀਂ ਆਉਣ ਵਾਲੀ ਤਕਦੀਰ ਹੀ ਦੇਖਦੀ ਹੈ ਕੋਈ ਪੰਜਾਬ ਦੀ ਆਉਣ ਵਾਲੀ ਜਿਹੜੀ ਹੈ ਉਹ ਜਿਹੜਾ ਪੁਰਾਣਾ ਸਾਡਾ ਸਾਂਝ ਸੀ ਉਹ ਸਾਡੀ ਮਾਂ ਬੋਲੀ ਪੰਜਾਬੀ ਜਦੋਂ ਬਜ਼ੁਰਗਾਂ ਨਾਲ ਆਪਾਂ ਗੱਲ ਕਰਦੇ ਹਾਂ ਪੁਰਾਣੇ 4-5 ਲਫ਼ਜ਼ ਹੀ ਬਜ਼ੁਰਗ ਦੱਸ ਦਿੰਦੇ ਆ ਉਹ ਦੁਬਾਰਾ ਜ਼ਿੰਦਾ ਹੋ ਜਾਂਦੇ ਆ ਲਫ਼ਜ਼ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ ਕਿਸੇ ਧਰਮ ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਨਹੀਂ ਹੈ ਬਲਕਿ ਹਕੀਕਤ ਦੇ ਵਿੱਚ ਆਪਣੀ ਪੰਜਾਬ ਦੀ ਤਾਰੀਖ ਆਪਣੇ ਵੱਡਿਆਂ ਦੀ ਤਾਰੀਖ ਉਹ ਅਸੀਂ ਬਿਆਨ ਕਰਦੇ ਹਾਂ ਜੋ ਕੁਛ ਆਪਣੇ ਇਹਨਾਂ ਨੇ ਪਿੰਡਾਂ 'ਤੇ ਹੰਡਾਇਆ ਹੋਪਫੁਲੀ ਜਿਹੜੇ ਪਿੰਡ ਦਾ ਇਹਨਾਂ ਨੇ ਜ਼ਿਕਰ ਕੀਤਾ ਔਰ ਜਿਹੜੇ ਪਿੰਡ ਦੇ ਨਾਲ ਜੁੜੇ ਹੋਏ ਨੇ ਉੱਥੋਂ ਵੀ ਇਹਨਾਂ ਵਾਸਤੇ ਪਿਆਰ ਭਰਿਆ ਸੁਨੇਹਾ ਆਏਗਾ ਅਸੀਂ ਕਿਸੇ ਨੂੰ ਵੀ ਇਹਨਾਂ ਦਾ ਨੰਬਰ ਦੀ ਜ਼ਰੂਰਤ ਹੋਵੇ ਤਾਂ ਪੰਜਾਬੀ ਲਹਿਰ ਦੇ ਕਮੈਂਟਸ ਦੇ ਵਿੱਚ ਜਾਂ ਫਿਰ ਪਰਸਨਲ ਮੈਸੇਜ ਦੇ ਵਿੱਚ ਇਹਨਾਂ ਦਾ ਨੰਬਰ ਵੀ ਸਾਡੇ ਕੋਲ ਰਹਿ ਸਕਦੇ ਨੇ ਕਿਉਂਕਿ ਇਹੋ ਜਿਹੇ ਬਜ਼ੁਰਗਾਂ ਕੋਲ WhatsApp 'ਤੇ ਹੁੰਦਾ ਨਹੀਂ ਉਹਨਾਂ ਕੋਲ ਡਾਇਰੈਕਟ ਨੰਬਰਸ ਹੁੰਦੇ ਆ ਤੇ ਅਗਰ ਕੋਈ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰਨਾ ਚਾਹੇ ਉਹ ਵੀ ਕਰ ਸਕਦੇ ਆ ਇੱਕ ਵੀਰ ਡੇਰੇ ਵਾਲੇ ਜਿਨ੍ਹਾਂ ਨੇ ਸਾਨੂੰ ਬੁਲਾਇਆ ਸੀ ਇੱਥੇ ਉਹਨਾਂ ਦਾ ਵੀ ਅਸੀਂ ਨੰਬਰ ਦੇ ਦਾਂਗੇ ਤਾਂ ਕਿ ਇਹਨਾਂ ਨਾਲ ਕੋਈ ਰਾਬਤਾ ਕਰਨਾ ਚਾਹਵੇ ਤੇ ਜ਼ਰੂਰ ਕਰ ਲੈਣਾ ਰਾਬਤਾ ਕਰਨ ਦਾ ਮਕਸਦ ਕੋਈ ਇਹ ਨਹੀਂ ਹੈ ਕਿ ਪਤਾ ਨਹੀਂ ਕੀ ਕੁਛ ਕਰ ਦੇਣਾ ਰਾਬਤੇ ਦਾ ਮਤਲਬ ਇਹ ਹੈ ਕਿ ਕੁਛ ਜਿਹੜੀਆਂ ਗੱਲਾਂ ਹੋਣ ਉਹ ਯਾਦ ਰਹਿਣ ਅੱਗੇ ਇਹਨਾਂ ਦੀ ਜਿੰਨੀ ਕੁ ਜ਼ਿੰਦਗੀ ਹੋਪਫੁਲੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਜਿੱਦਾਂ ਅਸੀਂ ਆਏ ਹਾਂ ਮੇਰੇ ਵੱਡੇ ਆਏ ਸੀ ਉਹ ਚਲੇ ਗਏ ਮੈਂ ਆਇਆ ਮੈਂ ਵੀ ਇੱਕ ਨਾ ਇੱਕ ਦਿਨ ਜਾਣਾ ਸ਼ਾਇਦ ਇਹਨਾਂ ਤੋਂ ਪਹਿਲੇ ਮੈਂ ਚਲਾ ਜਾਵਾਂ ਜਿੰਨੀ ਕੁ ਜ਼ਿੰਦਗੀ ਲੇਖਿਆਂ 'ਚ ਲਾ ਕੇ ਆਏ ਹਾਂ ਉਨੀ ਨੰਗਾ ਕੇ ਜਾਣਾ ਪੈਣਾ ਸੋ ਉਹ ਸਾਰਿਆਂ ਨੇ ਨੰਗਾਉਣੀ ਹੈ ਤੇ ਉਹ ਚਲੋ ਜਿੰਨੀ ਕਿ ਇਹਨਾਂ ਦੀ ਰਹਿ ਚੁੱਕੀ ਹੈ ਉਹਦੇ ਵਿੱਚ ਕੋਈ ਮੁਲਾਕਾਤ ਉਹਨਾਂ ਦੀ ਹੋ ਜਾਵੇ ਬਜ਼ੁਰਗੋ ਤੁਸੀਂ ਆਪਣਾ WhatsApp ਨੰਬਰ ਅਗਰ ਦੇਣਾ ਚਾਹੋ ਜੇ ਤੁਸੀਂ ਯੂਜ਼ ਕਰਦੇ ਹੋ ਤਾਂ ਦੱਸ ਦਿਓ ਹਾਂ 092 ਹਾਂਜੀ 0092 300 44 44 946 0092 300 44 44 9 92 आ गया पहले हाँ जी 3 हाँ 00 4 4 4 4 4 दफ़ा 4 दफ़ा अच्छा 946 946 ਠੀਕ ਹੈ ਜੀ ਇਹ ਮੈਂ ਨਾਲ ਦੇ ਨਾਲ ਤੁਹਾਨੂੰ ਦੱਸਦਾ ਜਾਵਾਂ ਇਹ ਵੀਰ ਸਾਡੇ ਮੇਰੇ ਪਿੱਛੇ ਬੈਠੇ ਆ ਡੇਰੇ ਵਾਲਾ ਇਹਨਾਂ ਦੇ ਕਾਫੀ ਵਧੀਆ ਸੌਂਗ ਵੀ ਲਿਖਦੇ ਨੇ ਕਿਤੇ ਬੜੀ ਵਧੀਆ ਇਹਨਾਂ ਦੀ ਗਾਇਕੀ ਹੈ ਔਰ ਇਹਨਾਂ ਦੀ ਇਹ ਖੁਆਇਸ਼ ਸੀਗੀ ਕਿ ਕਿਉਂਕਿ ਇਹ ਬਜ਼ੁਰਗ ਜਿਹੜੇ ਨੇ ਇਹਨਾਂ ਦੇ ਪਿੰਡ ਤੋਂ ਹੀ ਆਏ ਨੇ ਇਹਨਾਂ ਦੇ ਹੁਣ ਆਪਣੇ ਬਜ਼ੁਰਗ ਤਾਂ ਹੈ ਨਹੀਂ ਜਿਹੜੇ ਦੱਸ ਸਕਣ ਸੋ ਇਹਨਾਂ ਦੇ ਦਿਲ 'ਚ ਇੱਕ ਖੁਆਇਸ਼ ਸੀ ਕਿ ਜਿਹੜੀ ਮਿੱਟੀ ਤੋਂ ਅਸੀਂ ਆਏ ਹਾਂ ਉਸ ਮਿੱਟੀ ਨਾਲ ਮੇਰਾ ਰਾਬਤਾ ਨਹੀਂ ਹੈ ਤੇ ਡੇਰੇ ਵਾਲੇ ਭਾਈ ਸਾਹਿਬ ਤੁਸੀਂ ਆਪਣਾ ਨੰਬਰ ਜੇ ਦੇਣਾ ਚਾਹੋ ਤਾਂ ਦੇ ਸਕਦੇ ਹੋ 0092 ਤੁਸੀਂ ਕੋਡ ਲਾਣਾ ਹੈ ਪਾਕਿਸਤਾਨ ਦਾ ਅੱਗੇ 313 890 1050 ਸੋ ਤੁਸੀਂ ਇਹਨਾਂ ਨਾਲ ਵੀ WhatsApp ਤੇ ਰਾਬਤਾ ਕਰ ਸਕਦੇ ਹੋ ਬਜ਼ੁਰਗਾਂ ਨਾਲ ਵੀ ਕਰ ਸਕਦੇ ਹੋ ਮਡਾਰੀ ਪਿੰਡ ਦੇ ਆਸੇ-ਪਾਸੇ ਪਿੰਡ ਤੋਂ ਰਾਬਤਾ ਕਰਨਾ ਚਾਹਵੇ ਤਾਂ ਜ਼ਰੂਰ ਹਾਂ ਜ਼ਰੂਰ ਇਹਨਾਂ ਨਾਲ ਰਾਬਤਾ ਕਰਿਓ ਤਾਂ ਕਿ ਸਾਂਝਾਂ ਜਿਹੜੀਆਂ ਨੇ ਉਹ ਆਉਣ ਵਾਲੀ ਪੀੜ੍ਹੀ ਤੱਕ ਬਹਾਲ ਰਹਿਣ ਮਿਲਦੇ ਹਾਂ ਜੀ ਕਿਸੇ ਹੋਰ ਬਜ਼ੁਰਗ ਦੇ ਨਾਲ ਰੱਬ ਰਾਖਾ ਜੀ